ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਜਿਉ ਬੋਲਾ ਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜਾ ਮਹੱਲਾ ਪੰਜਵਾ। ਸ਼ੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ। ਜੋ ਕਰੇ ਸੋ ਧਰਮ ਨਿਆਏ ਰਾਮ। ਹਰ ਰੰਗ ਅਖਾੜਾ ਪਾਇਉਣ ਮੇਰੇ ਲਾਲ ਜੀਓ। ਆਵਣ ਜਾਣ ਸਬਾਏ ਰਾਮ। ਆਵਣ ਤਾਂ ਜਾਣ ਤਿਨਹਿ ਕੀਆ ਜਿਨ ਮੇਦਨ ਸਿਰਜੀਆ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ। ਇੱਕ ਭਰਮ ਭੂਲੇ ਫਿਰਦਿਆ। ਅੰਤ ਤੇਰਾ ਤੂੰ ਹੈ ਜਾਣਹਿ। ਤੂੰ ਸਭ ਮਹਿ ਰਹਿਆ ਸਮਾਏ। ਸੱਚ ਕਹਿ ਨਾਨਕ ਸੁਣਹੁ ਸੰਤਹੁ। ਹਰ ਵਰਤੈ ਧਰਮ ਨਿਆਏ। ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ।
ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਛੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਅੰਦਰ ਪਹਿਲੇ ਕਰ ਸੁਰ ਤਾਲ ਅੰਦਰ ਸ਼ੰਤਾਂ ਦੀ ਬਾਣੀ ਉਚਾਰਨ ਕਰਕੇ ਉਪਦੇਸ਼ ਦਿੰਦੇ ਹਨ। ਇੱਕ ਅਦਵੈਤ ਸਰੂਪ ਹੈ ਓੰਕਾਰ, ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸੱਚਾ ਹੈ, ਗੁਰ ਚੇਤਨ ਸਰੂਪ ਹੈ। ਪ੍ਰਸਾਦ ਇੱਕ ਰਸ ਰਹਿਣ ਵਾਲਾ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜ਼ੂਰ ਦੇ ਚਰਨਾਂ ਵਿੱਚ ਲਾਹੌਰ ਤੋਂ ਭਾਈ ਸੁਭਾਗਾ ਚੱਲ ਕਰਕੇ ਆਇਆ। ਜੋ ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ ਭਾਈ ਸਹਾਰੀ ਮਲ ਜੀ ਸਨ। ਉਹਨਾਂ ਦਾ ਪੁੱਤਰ ਸੀ ਭਾਈ ਸੁਭਾਗਾ। ਕਿੰਨਾ ਹੀ ਸਮਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਹੌਰ ਵਿੱਚ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ, ਜਦੋਂ ਤਾਇਆ ਸਹਾਰੀ ਮਲ ਜੀ ਦੇ ਪੁੱਤਰ ਦਾ ਵਿਆਹ ਸੀ ਭਾਈ ਸੁਭਾਗੇ ਦਾ, ਉਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਗੁਰਿਆਈ ਦੇ ਤਿਲਕ ਦੇ ਇਸ ਤਖਤ ਦੇ ਉੱਪਰ ਬੈਠੇ ਹੋਏ ਸਨ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਉਸ ਸਮੇਂ ਗੁਰਤਾ ਗੱਦੀ ਨਹੀਂ ਸੀ ਮਿਲੀ ਤੇ ਆ ਕੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਦੇ ਭਤੀਜੇ ਜਾਂ ਮਹਾਰਾਜ ਵਿਆਹ ਪੁਰਬ ਹੈ, ਆਪ ਕਿਰਪਾ ਕਰਕੇ ਸਾਡੇ ਗ੍ਰਹਿ ਮੁਬਾਰਕ ਚਰਨ ਪਾਵੋ। ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਜੇ ਅਸੀਂ ਆਵਾਂਗੇ ਸਾਡੇ ਨਾਲ ਸੰਗਤ ਬਹੁ ਗਿਣਤੀ ਵਿੱਚ ਚੱਲ ਕੇ ਆਵੇਗੀ। ਇਸ ਲਈ ਸੰਗਤ ਨੂੰ ਸਾਂਭਣਾ ਬਹੁਤ ਔਖਾ ਹੋ ਜਾਵੇਗਾ, ਤੁਹਾਨੂੰ ਪਰੇਸ਼ਾਨੀ ਆਵੇਗੀ। ਇਸ ਲਈ ਆਪਣੇ ਸਾਹਿਬਜ਼ਾਦੇ ਨੂੰ ਅਸੀਂ ਭੇਜ ਦਿੰਦੇ ਹਾਂ। ਤੇ ਸਾਧ ਸੰਗਤ ਜੀ ਪ੍ਰੀਤੀ ਚੰਦ ਜੀ ਤੇ ਮਹਾਦੇਵ ਜੀ ਨੇ ਦੋਵਾਂ ਨੇ ਇਨਕਾਰ ਕਰ ਦਿੱਤਾ ਸੀ, ਮਹਾਰਾਜ ਸਾਹਿਬ ਜੀ ਦਾ ਬਚਨ ਨਹੀਂ ਸੀ ਮੰਨਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਤ ਕਰਕੇ ਬਚਨ ਮੰਨਿਆ ਤੇ ਲਾਹੌਰ ਵਿੱਚ ਭੇਜਣ ਲੱਗਿਆ। ਪਿਤਾ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਜਿੰਨੀ ਦੇਰ ਤੱਕ ਅਸੀਂ ਬੁਲਾਈਏ ਨਾ ਉਨੀ ਦੇਰ ਤੱਕ ਤੁਸਾਂ ਨੇ ਇੱਥੇ ਅੰਮ੍ਰਿਤਸਰ ਸਾਹਿਬ ਨਹੀਂ ਆਉਣਾ। ਜਦੋਂ ਤੱਕ ਅਸੀਂ ਬੁਲਾਈਏ ਨਾ, ਬਿਨਾਂ ਬੁਲਾਉਣ ਤੋਂ ਤੁਸਾਂ ਨੇ ਵਾਪਸ ਨਹੀਂ ਆਉਣਾ। ਕਿੰਨਾ ਹੀ ਸਮਾਂ ਸਾਧ ਸੰਗਤ ਜੀ ਲੰਘਿਆ। ਗਰੀਬ ਨਵਾਜ ਸਤਿਗੁਰੂ ਜੀ ਨੇ ਉੱਥੇ ਰਹਿ ਕਰਕੇ ਧਰਮਸ਼ਾਲਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਾਧ ਸੰਗਤ ਜੀ ਪ੍ਰੇਰਿਤ ਹੋਏ। ਜੋ ਭਾਈ ਸੁਭਾਗਾ ਜੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕਰਕੇ ਆਏ ਨੇ, ਪਤਾ ਲੱਗਾ ਹੈ ਕਿ ਸਤਿਗੁਰੂ ਜੀ ਨੂੰ ਗੁਰਿਆਈ ਦਾ ਤਖਤ ਪ੍ਰਾਪਤ ਹੋਇਆ ਹੈ। ਆ ਕਰਕੇ ਸਿੱਖੀ ਦੀ ਜਾਚਨਾ ਕਰਦੇ ਨੇ, ਮਹਾਰਾਜ
ਸਾਨੂੰ ਧਰਮ ਦੀ ਪਰਪੱਕਤਾ ਬਖਸ਼ਿਸ਼ ਕਰੋ। ਗਰੀਬ ਨਵਾਜ ਸਤਿਗੁਰੂ ਜੀਓ, ਧਰਮ ਦੀ ਸਾਨੂੰ ਦਾਤ ਬਖਸ਼ਿਸ਼ ਕਰੋ, ਜਿਸ ਕਰਕੇ ਧਰਮ ਦੀ ਜੀਵਨ ਦੇ ਅੰਦਰ ਪਰਪੱਕਤਾ ਹੋ ਸਕੇ। ਮਹਾਰਾਜ ਸਿੱਖੀ ਦੀ ਦਾਤ ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਤੇ ਹਜ਼ੂਰ ਦੇ ਚਰਨਾਂ ਵਿੱਚ ਜਦੋਂ ਸਿੱਖੀ ਦੀ ਜਾਚਨਾ ਕੀਤੀ ਹੈ, ਸਤਿਗੁਰੂ ਜੀ ਨੇ ਬਿਹਾਗੜੇ ਰਾਗ ਅੰਦਰ ਹੀ ਸ਼ਬਦ ਰਾਹੀਂ ਉਪਦੇਸ਼ ਬਖਸ਼ਿਆ ਹੈ। ਇਹ ਅਕਾਲ ਪੁਰਖ ਪਰਮਾਤਮਾ ਜੋ ਸਾਰੇ ਜੀਵਾਂ ਦਾ ਨਿਆਂ ਕਰਨ ਵਾਲਾ ਐਸਾ ਨਿਆਂਕਾਰੀ ਪਰਮਾਤਮਾ ਹੈ, ਜੋ ਹਰ ਇੱਕ ਜੀਵ ਨੂੰ ਕਰਮਾਂ ਅਨੁਸਾਰ ਦਾਤਾਂ ਪ੍ਰਦਾਨ ਕਰਨ ਵਾਲਾ ਹੈ। ਕਦੇ ਵੀ ਕਿਸੇ ਜੀਵ ਦੇ ਨਾਲ ਵਿਤਕਰਾ ਨਹੀਂ ਕਰਦਾ। ਐਸਾ ਨਿਆਂਕਾਰੀ ਪਰਮਾਤਮਾ ਜੀ ਦਾ ਸਰੂਪ ਹੈ। ਹਜੂਰ ਨੇ ਪਾਵਨ ਸ਼ਬਦ ਅੰਦਰ ਜੋ ਉਪਦੇਸ਼ ਬਖਸ਼ਿਆ ਹੈ, ਸਾਧ ਸੰਗਤ ਜੀ ਪਿਆਰ ਦੇ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਨੇ ਪਹਿਲਾਂ ਨਿਰਦੇਸ਼ਕ ਮੰਗਲ ਕੀਤਾ ਹੈ ਔਰ ਫਿਰ ਬਾਅਦ ਵਿੱਚ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਪਹਿਲੇ ਘਰ ਸੁਰ ਤਾਲ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਹਰ ਕਾ ਏਕ ਅਚੰਪਉ ਦੇਖਿਆ ਮੇਰੇ ਲਾਲ ਜੀਓ। ਜੋ ਮੇਰੇ ਲਾਲ ਜੀਓ, ਸਾਧ ਸੰਗਤ ਜੀ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਇਹ ਭਾਈ ਸੁਭਾਗੇ ਨੂੰ ਸੰਬੋਧਨ ਕਰਦਿਆਂ ਹੋਇਆ ਸਤਿਗੁਰਾਂ ਨੇ ਉਚਾਰਨ ਕੀਤਾ। ਅਥਵਾ हे ਪ੍ਰਾਣਾ ਧਾਰੀ ਜੀਵਾ, हे ਮੇਰੇ ਪਿਆਰੇ ਪ੍ਰਾਣਾ ਧਾਰੀ ਜੀਵ ਲਾਲ ਜੀਓ, ਅਕਾਲ ਪੁਰਖ ਪ੍ਰਮਾਤਮਾ ਜੀ ਦਾ ਬੜਾ ਹੀ ਹੈਰਾਨੀਜਨਕ ਇੱਕ ਕੌਤਕ ਹੈ ਤਾਂ ਬੇਅੰਤੀ ਕੌਤਕ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਅਚੰਭੇ ਦਾ ਹਰ ਕਾ ਏਕ ਅਚੰਭਉ ਦੇਖਿਆ। ਇਹ ਜਿਹੜਾ ਇੱਕ ਪ੍ਰਮਾਤਮਾ ਦਾ ਹੈਰਾਨੀਜਨਕ ਕੌਤਕ ਹੈ ਨਾ, ਨੂੰ ਦੇਖਣਾ ਕੀਤਾ ਹੈ। ਐਸਾ ਸੰਸਾਰ ਭਰ ਦੇ ਅੰਦਰ ਕੋਈ ਵਿਰਲਾ ਹੀ ਹੈ ਜਿਹੜਾ ਸੰਸਾਰ ਦੇ ਅੰਦਰ ਜੀਵ ਧਾਰਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕੈਸਾ ਆਪ ਜੀ ਕੌਤਕ ਕਹਿ ਰਹੇ ਹੋ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੱਸਦੇ ਹਨ, ਜੋ ਕਰੇ ਸੋ ਧਰਮ ਨਿਆਏ RAM। ਪਰਮਾਤਮਾ ਜੋ ਵੀ ਕਰਦਾ ਹੈ ਨਾ, ਧਰਮ ਦੀ ਗੱਲ ਕਰਦਾ ਹੈ, ਭਾਵ ਨਿਆਂ ਕਰਦਾ ਹੈ। ਤਾਂ ਹੀ ਪਰਮੇਸ਼ਰ ਨੂੰ ਨਿਆਂਕਾਰੀ ਕਿਹਾ ਜਾਂਦਾ ਹੈ। ਪਰਮਾਤਮਾ ਕਦੇ ਵੀ ਕਿਸੇ ਜੀਵ ਨਾਲ ਅਨਿਆਂ ਨਹੀਂ ਕਰਦਾ, ਹਰ ਇੱਕ ਜੀਵ ਦੇ ਨਾਲ ਨਿਆਂ ਕਰਦਾ ਹੈ। ਜੋ ਧਰਮ ਦੇ ਮਾਰਗ ਤੇ ਚੱਲਦਾ ਉਸੇ ਨੂੰ ਧਰਮੀ ਬਣਾਉਂਦਾ। ਸਾਧ ਸੰਗਤ ਜੀ ਜਿਹੜਾ ਧਰਮ ਦਾ ਮੁਖੌਟਾ ਪਾ ਲੈਂਦਾ, ਕੇਵਲ ਧਰਮ ਦਾ ਵਿਖਾਵੇ ਮਾਤਰ ਲਿਬਾਸ ਤਨ ਤੇ ਧਾਰਨ ਕਰ ਲੈਂਦਾ, ਥੋੜੇ ਸਮੇਂ ਬਾਅਦ ਪਰਮਾਤਮਾ ਉਸ ਨੂੰ ਜ਼ਾਹਰ ਕਰ ਦਿੰਦਾ ਹੈ। ਉਸ ਨੂੰ ਸੰਸਾਰ ਦੇ ਅੰਦਰ ਪ੍ਰਗਟ ਕਰ ਹੀ ਦੇਣਾ ਕਰਦਾ ਹੈ ਕਿ ਇਹ ਕੇਵਲ ਵਿਖਾਵੇ ਮਾਤਰ ਹੀ ਧਰਮੀ ਬਣਿਆ ਹੋਇਆ, ਸੰਸਾਰ ਦੇ ਜੀਵਾਂ ਨੂੰ ਗੁੰਮਰਾਹ ਕਰਨ ਵਾਸਤੇ ਹੀ ਕੇਵਲ ਧਰਮੀ ਬਣਿਆ ਹੋਇਆ। ਜਿਵੇਂ ਸਾਧ ਸੰਗਤ ਜੀ ਗਧੇ ਦੇ ਉੱਪਰ ਸ਼ੇਰ ਦੀ ਖੱਲ ਪਾ ਦਿੱਤੀ ਜਾਵੇ, ਉਹ ਸ਼ੇਰ ਥੋੜਾ ਬਣ ਸਕਦਾ ਹੈ, ਰਹਿਣਾ ਤੇ ਉਸਨੇ ਗਧਾ ਹੀ ਹੈ। ਤੋ ਇਸੇ ਪ੍ਰਕਾਰ ਲੋਕਾਂ ਨੂੰ ਭੁਲੇਖਾ ਪਾਉਣ ਦੇ ਵਾਸਤੇ ਭਾਵੇਂ ਥੋੜਾ ਸਮਾਂ ਉਹਦਾ ਸਾਧ ਸੰਗਤ ਜੀ ਪਖੰਡ ਧਾਰਨ ਕੀਤਾ ਹੋਇਆ ਤਨ ਤੇ ਭੇਖ ਉਹ ਚੱਲ ਜਾਂਦਾ, ਪਰ ਬਹੁਤਾ ਸਮਾਂ ਨਹੀਂ ਕਦੀ ਵੀ ਰਹਿ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਹਨ ਪ੍ਰਮਾਤਮਾ ਜੋ ਵੀ ਕਰਦਾ ਹੈ ਨਾ, ਨਿਆਂ ਹੀ ਕਰਦਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਿਰਧ ਹੈ, ਐਸਾ ਹੈਰਾਨੀਜਨਕ ਪ੍ਰਮਾਤਮਾ ਦਾ ਕੌਤਕ ਹੈ। ਪ੍ਰਮਾਤਮਾ ਨਾ ਤਾਂ ਕਿਸੇ ਤੋਂ ਰਿਸ਼ਵਤ ਲੈਂਦਾ ਹੈ, ਨਾ ਕੋਈ ਉਹਦੀ ਉਸਤਤ ਕਰੀ ਜਾਵੇ ਉਹਦੇ ਤੇ ਪ੍ਰਸੰਨ ਹੋ ਕਰਕੇ ਉਹਦੇ ਹੱਕ ਦੀ ਗੱਲ ਕਰਦਾ ਹੈ, ਨਾ ਬਹੁਤੇ ਧਨ ਵਾਲਿਆਂ ਦੀ, ਬਹੁਤੇ ਪਦਾਰਥਾਂ ਵਾਲਿਆਂ ਦੀ, ਉੱਚੀ ਕੁਲ ਦੇ ਵਿੱਚ ਜਨਮਣ ਵਾਲਿਆਂ ਦੀ। ਭਾਵੇਂ ਜਿਤਨੇ ਮਰਜ਼ੀ ਸੰਸਾਰ ਭਰ ਦੇ ਅੰਦਰ ਜੀਵ ਦੇ ਕੋਲ ਸੁੱਖ ਹੋਣ, ਬਹੁਤੀਆਂ ਸਿਆਣਪਾਂ ਹੋਣ, ਚਤੁਰਾਈਆਂ ਹੋਣ, ਕਿਸੇ ਵੀ ਪੱਖ ਤੋਂ ਕਿਸੇ ਵੀ ਢੰਗ ਤਰੀਕੇ ਦੇ ਨਾਲ ਕੋਈ ਮਨੁੱਖ ਆਪਣਾ ਜੀਵਨ ਬਤੀਤ ਕਰਦਾ ਹੋਵੇ, ਪਰ ਪ੍ਰਮਾਤਮਾ ਸਦਾ ਹੀ ਨਿਆਂ ਕਰਦਾ ਹੈ। ਐਸੀ ਵਿਚਾਰ ਰੂਪੀ ਤਕੜੀ ਵਿੱਚ ਜੀਵਾਂ ਦੇ ਕਰਮਾਂ ਨੂੰ ਤੋਲਦਾ ਹੈ, ਕਦੇ ਕਿਸੇ ਨਾਲ ਅਨਿਆਂ ਨਹੀਂ ਹੋਣ ਦਿੰਦਾ। ਨਹੀਂ ਤੇ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਕੋਈ ਰਿਸ਼ਵਤ ਲੈ ਲੈਂਦਾ, ਵੱਡੀ ਲੈ ਕਰਕੇ, ਵੱਡੀ ਲੈ ਕੇ ਹੱਕ ਗਵਾਏ, ਇਦਾਂ ਦੀ ਸੰਸਾਰ ਦੇ ਜੀਵਾਂ ਦੀ ਹਾਲਤ ਹੈ। ਜਿਵੇਂ ਕਾਜੀ ਲੋਕ ਆ, ਉਹ ਨਿਆਂ ਕਰਨ ਵਾਸਤੇ
ਸੱਚ ਤੇ ਝੂਠ ਨੂੰ ਸਾਧ ਸੰਗਤ ਜੀ ਜ਼ਾਹਰ ਕਰਨ ਦੇ ਵਾਸਤੇ ਹੋਇਆ ਕਰਦੇ। ਸੱਚ ਨੂੰ ਸੱਚ ਕਹਿਣਾ ਤੇ ਝੂਠ ਨੂੰ ਝੂਠ ਆਖਣਾ। ਪਰ ਇਹਨਾਂ ਕਾਜ਼ੀ ਲੋਕਾਂ ਨੇ ਵੀ ਰਿਸ਼ਵਤਾਂ ਲੈ ਕਰਕੇ ਧਰਮ ਤੋਂ ਮੁਨਕਰ ਹੋ ਜਾਣਾ ਕੀਤਾ। ਪਰ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਅਜਿਹਾ ਨਹੀਂ, ਉਹ ਨਿਆਂਕਾਰੀ ਹੈ। ਵਿਚਾਰ ਰੂਪੀ ਤਕੜੀ ਵਿੱਚ ਤੋਲਦਾ ਹੈ, ਵਿਚਾਰ ਕਰਦਾ ਕਿ ਇਸ ਜੀਵ ਨੇ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮੰਦੇ ਕਰਮ ਕੀਤੇ ਆ। ਜ਼ਿੰਦਗੀ ਵਿੱਚ ਕਿੰਨਾ ਸੱਚ ਬੋਲਿਆ, ਕਿੰਨਾ ਝੂਠ ਬੋਲਿਆ ਹੈ, ਕਿੰਨਾ ਕਿਸੇ ਦਾ ਭਲਾ ਕੀਤਾ ਹੈ, ਕਿੰਨਾ ਜੀਵਨ ਦੇ ਅੰਦਰ ਕਿਸੇ ਦਾ ਬੁਰਾ ਕੀਤਾ ਹੈ। ਇਸ ਪ੍ਰਕਾਰ ਇਹ ਸਾਰੇ ਵਿਚਾਰ ਕਰ ਕਰਕੇ ਫਿਰ ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਜੀਵਾਂ ਨੂੰ ਫਲ ਦਿੰਦਾ ਹੈ। ਜਿਹੋ ਜਿਹੇ ਮਨੁੱਖ ਦੇ ਕਰਮ ਹੁੰਦੇ ਉਹਨਾਂ ਕਰਮਾਂ ਅਨੁਸਾਰ ਜੀਵਾਂ ਨੂੰ ਫਲ ਦਿੰਦਾ ਹੈ। ਤੇ ਜਿਹੜਾ ਮਨੁੱਖ ਭਲਾ ਹੈ ਉਹਨੂੰ ਸਾਧ ਸੰਗਤ ਜੀ ਭਲਾਈ ਦਾ ਸੁਖ ਰੂਪ ਪ੍ਰਮਾਤਮਾ ਫਲ ਦਿੰਦਾ, ਜਿਹੜੇ ਚੰਗੇ ਕਰਮ ਕੀਤੇ ਹੁੰਦੇ ਆ। ਤੇ ਜ਼ਿੰਦਗੀ ਭਰ ਜਿਸ ਮਨੁੱਖ ਨੇ ਪਾਪ ਕਰਮ ਕੀਤੇ ਆ ਉਸ ਨੂੰ ਸਾਧ ਸੰਗਤ ਜੀ ਪਾਪੀ ਕਹਿ ਕੇ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਾਦ ਕੀਤਾ ਜਾਂਦਾ ਹੈ। ਜਿਵੇਂ ਹਜੂਰ ਦਾ ਗੁਰਬਾਣੀ ਵਿੱਚ ਮੁੱਖ ਵਾਕ ਵੀ ਹੈ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਸੰਸਾਰ ਦੀ ਨਜ਼ਰਾਂ ਦੇ ਵਿੱਚ ਉਹ ਮਨੁੱਖ ਭਾਵੇਂ ਪਾਪੀ ਤੋਂ ਭਲਾ ਬਣ ਜਾਵੇ, ਹੋਵੇ ਭਾਵੇਂ ਸਿਰੇ ਦਾ ਪਾਪੀ ਬੰਦਾ, ਪਾਪ ਕਰਮ ਕਰਨ ਵਾਲਾ, ਪਰ ਧਰਮ ਦਾ ਮਖੌਟਾ ਪਾ ਕਰਕੇ, ਲੋਕਾਂ ਦੀ ਅੱਖੀ ਕੱਟਾ ਪਾ ਕੇ ਭਾਵੇਂ ਬੜਾ ਆਪਣੇ ਆਪ ਨੂੰ ਭਲਾ ਖਵਾਈ ਜਾਂਦਾ ਹੈ, ਪਰ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਤਾਂ ਉਹ ਪਾਪੀ ਹੀ ਹੈ। ਤੇ ਸਾਧ ਸੰਗਤ ਜੀ ਇਸ ਪਾਸੇ ਜੋ ਸੰਸਾਰ ਦੇ ਅੰਦਰ ਮਨੁੱਖ ਭਾਵੇਂ ਲੋਕਾਂ ਨੇ ਬਹੁਤ ਝੂਠੀ ਨਿੰਦਿਆ ਕਰ ਕਰਕੇ ਧਰਮੀ ਬੰਦੇ ਨੂੰ ਪਾਪੀ ਬਣਾ ਦੇਣਾ ਕੀਤਾ, ਪਰ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਸਾਧ ਸੰਗਤ ਜੀ ਉਹ ਧਰਮੀ ਹੀ ਰਹਿਣਾ ਕਰਦਾ ਹੈ। ਹਜੂਰ ਕਹਿੰਦੇ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਧਰਮ ਦੀ ਕਮਾਈ ਕਰਦਾ ਹੈ, ਧਰਮ ਦੇ ਮਾਰਗ ਤੇ ਚੱਲਦਾ ਹੈ, ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਉਸੇ ਨੂੰ ਧਰਮੀ ਕਿਹਾ ਜਾਂਦਾ ਹੈ। ਪਰ ਜਿਹੜਾ ਧਰਮ ਦੀ ਮਰਜ਼ਾਦਾ ਦੀ ਉਲੰਘਣਾ ਕਰਦਾ ਹੈ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਨਹੀਂ ਚੱਲਦਾ ਔਰ ਹਰ ਸਮੇਂ ਪਾਪ ਕਰਮ ਕਰਦਾ ਰਹਿੰਦਾ ਹੈ, ਪਾਪ ਕਰਮ ਚਿਤਵਦਾ ਰਹਿੰਦਾ ਹੈ, ਕਿਹੜੇ ਢੰਗ ਦੇ ਨਾਲ ਮੈਂ ਪਾਪ ਕਰਮ ਕਰਾਂ, ਉਸ ਮਨੁੱਖ ਨੂੰ ਪਾਪੀ ਹੀ ਕਿਹਾ ਜਾਂਦਾ ਹੈ। ਤੇ ਪ੍ਰਮਾਤਮਾ ਸਤਿਗੁਰੂ ਜੀ ਆਖ ਰਹੇ ਨੇ ਕਦੇ ਵੀ ਕਿਸੇ ਨਾਲ ਅਨਿਆਂ ਨਹੀਂ ਕਰਦਾ। ਪਾਪੀ ਨੂੰ ਧਰਮੀ ਨਹੀਂ ਆਖਦਾ ਤੇ ਧਰਮੀ ਨੂੰ ਪਾਪੀ ਨਹੀਂ ਆਖਦਾ। ਜੇ ਧਰਮੀ ਹੈ ਤੇ ਉਸ ਨੂੰ ਧਰਮੀ ਹੀ ਆਖਦਾ ਹੈ, ਜੇ ਪਾਪੀ ਹੈ ਤੇ ਉਸ ਨੂੰ ਪਾਪੀ ਹੀ ਆਖਦਾ ਹੈ। ਪਾਪ ਕਰਮਾਂ ਦਾ ਫਲ ਜ਼ਰੂਰ ਬਰ ਜ਼ਰੂਰ ਪ੍ਰਮਾਤਮਾ ਦਿੰਦਾ ਹੈ। ਜੇ ਚੰਗੇ ਕਰਮਾਂ ਦਾ ਫਲ ਮਿਲਦਾ ਹੈ ਤੇ ਸਾਧ ਸੰਗਤ ਜੀ ਮੰਦੇ ਕਰਮਾਂ ਦਾ ਫਲ ਵੀ ਤਾਂ ਸਾਨੂੰ ਮਿਲੇਗਾ ਹੀ ਨਾ। ਇਹ ਥੋੜੀ ਹੈ ਕਿ ਜੇ ਚੰਗੇ ਕਰਮ ਕੀਤੇ ਆ ਤੇ ਮਹਾਰਾਜ ਸਾਨੂੰ ਇਹ ਫਲ ਦੇਵੋ, ਇਹ ਸਾਡੇ ਮਨ ਦੀ ਇੱਛਾ ਪੂਰੀ ਕਰ ਦੇਵੋ। ਤੇ ਜੇ ਮੰਦੇ ਕਰਮ ਕੀਤੇ ਉਹ ਹੋਰ ਕਿਸੇ ਨੇ ਥੋੜਾ ਫਲ ਭੁਗਤਣਾ ਹੈ, ਉਹ ਵੀ ਤਾਂ ਸਾਨੂੰ ਹੀ ਭੋਗਣਾ ਪਵੇਗਾ। ਮਨੁੱਖ ਜਿੱਦਾਂ ਦਾ ਜ਼ਿੰਦਗੀ ਵਿੱਚ ਕਰਮਾਂ ਦਾ ਬੀਜ ਬੀਜਦਾ ਉਦਾਂ ਦਾ ਫਲ ਭੋਗਣਾ ਪੈਂਦਾ। ਆਪੇ ਬੀਜ ਆਪੇ ਹੀ ਖਾਹੋ। ਹੋਰ ਨਹੀਂ ਕੋਈ ਸਾਧ ਸੰਗਤ ਜੀ ਇਹਦੇ ਵਿੱਚ ਵਾਲੀ ਵਾਰਸ ਬਣਨ ਵਾਲਾ, ਹੋਰ ਨਹੀਂ ਕੋਈ ਵੀ ਜੀਵ ਦੇ ਨਾਲ ਨਿਭਣ ਵਾਲਾ ਕਿ ਤੇਰੇ ਕਰਮਾਂ ਦਾ ਫਲ, ਮੰਦੇ ਕੀਤੇ ਹੋ ਪਾਪ ਕਰਮਾਂ ਦਾ ਫਲ ਮੈਂ ਭੋਗ ਲੈਣਾ ਨਾ। ਸਤਿਗੁਰੂ ਜੀ ਕਹਿੰਦੇ ਜੀਵ ਤੈਨੂੰ ਆਪ ਹੀ ਭੋਗਣਾ ਪਵੇਗਾ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਮੁੱਖ ਵਾਕ ਹੈ ਕਿ ਜਿਹੜੇ ਧਰਮੀ ਜੀਵ ਹੈ ਨਾ, ਪ੍ਰਮਾਤਮਾ ਸਦਾ ਹੀ ਉਹਨਾਂ ਦੀ ਜੈ ਜੈਕਾਰ ਕਰਾਉਂਦਾ ਹੈ। ਪਾਪੀਆਂ ਨੂੰ ਪ੍ਰਮਾਤਮਾ ਸਦਾ ਹੀ ਦੰਡ ਦਿੰਦਾ ਹੈ। ਕੋਈ ਸਮਾਂ ਭਾਵੇਂ ਲੰਘ ਜਾਵੇ ਪਰ ਪਾਪੀਆਂ ਨੂੰ ਕੀਤੇ ਹੋ ਪਾਪ ਕਰਮਾਂ ਦੀ ਸਜ਼ਾ ਜ਼ਰੂਰ ਬਰ ਜ਼ਰੂਰ ਪ੍ਰਮਾਤਮਾ ਦੇਣਾ ਹੀ ਕਰਦਾ ਹੈ। ਐਸਾ ਉਹ ਪ੍ਰਮਾਤਮਾ ਜੀ ਦਾ ਬਿਰਦ ਹੈ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕਉ ਡੰਡ ਦਿਓਏ। ਮਹਾਰਾਜ ਕਹਿੰਦੇ ਇਦਾਂ ਦਾ ਪ੍ਰਮਾਤਮਾ ਜੀ ਦਾ ਬਿਰਦ ਹੈ। ਔਰ ਇਸੇ ਪ੍ਰਕਾਰ ਜਿਹੜੇ ਸੰਸਾਰ ਦੇ ਜੀਵ ਝੂਠੇ ਹਨ ਉਹਨਾਂ ਨੂੰ ਝੂਠਿਆਂ ਵਿੱਚ ਰਲਾਉਂਦਾ ਹੈ। ਜਿਹੜੇ ਸਚਿਆਰ ਸਿੱਖ ਹਨ ਉਹਨਾਂ ਨੂੰ ਸਚਿਆਰਾਂ ਦੇ ਵਿੱਚ ਸਾਧ ਸੰਗਤ ਜੀ ਰਲਾਵਣਾ ਕਰਦਾ ਹੈ। ਇਹ ਨਹੀਂ ਕਿ ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਕਹਿ ਦਿੰਦਾ, ਨਾ, ਪਰਮਾਤਮਾ ਅਜਿਹਾ ਨਹੀਂ ਹੈ। ਸੰਸਾਰ ਦੇ ਲੋਕ ਮਤ ਤੇ ਭਰਮ ਦਾ ਪਰਦਾ ਪੈਣੇ ਕਰਕੇ ਜਾਂ ਅੱਖੀਂ ਘੱਟਾ ਪੈਣੇ ਕਰਕੇ
ਧੋਖੇ ਵਿੱਚ ਆ ਕਰਕੇ ਭਾਵੇਂ ਸਹੀ ਨੂੰ ਗਲਤ, ਗਲਤ ਨੂੰ ਸਹੀ ਕਹੀ ਜਾਣ, ਪਰ ਪ੍ਰਮਾਤਮਾ ਤੋਂ ਸਾਧ ਸੰਗਤ ਜੀ ਕੋਈ ਛੁਪਾ ਨਹੀਂ ਸਕਦਾ। ਜਿੱਦਾਂ ਦਾ ਮਨੁੱਖ ਹੈ ਉਦਾਂ ਦਾ ਪ੍ਰਮਾਤਮਾ ਨੂੰ ਦਿਸਦਾ ਹੈ। ਹਰ ਸਮੇਂ ਪਰਮੇਸ਼ਰ ਜੀਵ ਨੂੰ ਦੇਖਦਾ ਹੈ, ਹਰ ਸਮੇਂ ਸੁਣਦਾ ਹੈ। ਜਿਵੇਂ ਸਾਧ ਸੰਗਤ ਜੀ, ਜਿਸ ਵੀ ਕਿਸੇ ਨੇ ਸਮੇਂ ਅਨੁਸਾਰ ਸਾਧ ਸੰਗਤ ਜੀ ਕੋਈ ਅਤਿਆਚਾਰ ਕਰਨਾ ਕੀਤਾ, ਨੂੰ ਸਜ਼ਾ ਜ਼ਰੂਰ ਪ੍ਰਮਾਤਮਾ ਨੇ ਦਿੱਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੇ ਸਾਧ ਸੰਗਤ ਜੀ ਅਬਦਾਲੀ ਚੜ੍ਹ ਕਰਕੇ ਆਇਆ, ਉਸ ਨੂੰ ਮੂੰਹ ਤੋੜਵਾ ਜਵਾਬ ਦੇਣਾ ਕੀਤਾ। ਜੇ ਮੱਸੇ ਰੰਗਣ ਦੇ ਗੁਰੂ ਘਰ ਦੀ ਮਰਜ਼ਾਦਾ ਭੰਗ ਕੀਤੀ ਹੈ, ਤੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਸਾਧ ਸੰਗਤ ਜੀ ਉਹ ਪਾਪੀ ਦਾ ਸਿਰ ਵੱਢ ਕਰਕੇ ਸਾਧ ਸੰਗਤ ਜੀ ਉਹ ਪਾਪ ਦਾ ਜਿਹੜਾ ਫਲ ਹੈ ਇਹਨਾਂ ਨੂੰ ਭੁਗਤਾਉਣਾ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਦੇ ਜਿਹੜਾ ਭੰਗ ਕੀਤਾ, ਪਵਿੱਤਰਤਾ ਨੂੰ ਭੰਗ ਕੀਤਾ, ਉਹਦਾ ਬਦਲਾ ਲੈਣਾ ਕੀਤਾ ਹੈ। ਸਮੇਂ ਅਨੁਸਾਰ ਜੇ ਕਿਤੇ ਸਾਧ ਸੰਗਤ ਜੀ ਇੰਦਰਾ ਪਾਪਣ ਨੇ ਜੇ ਪਾਪ ਕਰਮ ਕਮਾਵਣਾ ਕੀਤਾ ਹੈ, ਸਾਧ ਸੰਗਤ ਜੀ ਸਾਰੇ ਹਿੰਦੁਸਤਾਨ ਦੀ ਜਿਤਨੀ ਵੀ ਫੋਰਸ ਹੈ ਸਭ ਨੂੰ ਹੁਕਮ ਕਰ ਦਿੱਤਾ ਹੈ, ਤੇ ਮੀਂਹ ਦੀ ਤਰ੍ਹਾਂ ਗੋਲੀਆਂ ਤੇ ਗੋਲੀਆਂ ਦੀ ਵਰਖਾ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਹਿ ਟੇਰੀ ਕਰਨਾ ਕੀਤਾ ਹੈ। ਬੇਦੋਸ਼ੀ ਲੋਕਾਂ ਨੂੰ ਸਾਧ ਸੰਗਤ ਜੀ ਮਾਰ ਦੇਣਾ ਕੀਤਾ ਹੈ। ਛੋਟੇ ਛੋਟੇ ਦੁੱਧ ਚੁੰਗਦੇ ਹੋਏ ਬੱਚੇ, ਬਜ਼ੁਰਗ, ਨੌਜਵਾਨ, ਕਿੰਨਾ ਭਾਰੀ ਕਤਲੇਆਮ ਕਰਨਾ ਕੀਤਾ ਹੈ। ਤੇ ਫਿਰ ਉਹ ਜਿਹੜਾ ਪਾਪ ਕਰਮ ਦਾ, ਕਿਉਂਕਿ ਪਾਪ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਪਾਪੀ ਬੰਦੇ ਨੂੰ ਸਾਧ ਸੰਗਤ ਜੀ ਉਹ ਪਾਪ ਹੀ ਮਾਰ ਦਿੰਦਾ। ਤੇ ਫਿਰ 31 ਅਕਤੂਬਰ ਨੂੰ ਸਾਧ ਸੰਗਤ ਜੀ ਭਾਈ ਸਤਵੰਦ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਨੇ ਫਿਰ ਉਹਦਾ ਫਲ ਭੁਗਤਾ ਹੀ ਦਿੱਤਾ ਨਾ। ਕਿਉਂਕਿ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਹਦੀ ਤੋਂ ਸੇਵਾ ਲੈ ਲੈਂਦਾ, ਕਿਸ ਢੰਗ ਦੇ ਨਾਲ ਪਾਪੀ ਬੰਦੇ ਨੂੰ ਫਲ ਦਿੰਦਾ। ਪ੍ਰਮਾਤਮਾ ਕੋਈ ਨਾ ਕੋਈ ਵਿਧੀ ਵਿਧਾਨ ਬਣਾਈ ਦੇਣਾ ਕਰਦਾ ਹੈ। ਤੇ ਜੇ ਕਿਤੇ ਜ਼ਕਰੀਆ ਖਾਨ ਹਕੂਮਤ ਦੇ ਨਸ਼ੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਸਾਧ ਸੰਗਤ ਜੀ ਕਿੰਨੇ ਕਬੂਲ ਬੋਲਦਾ ਹੈ ਕਿ ਤੇਰੇ ਕੇਸਾਂ ਤੋਂ ਪਕੜ ਕਰਕੇ ਤੈਨੂੰ ਘਸੀਟ ਕਰਕੇ ਫਿਰ ਦੱਸਾਂਗਾ ਕਿ ਕੌਣ ਤੈਨੂੰ ਬਚਾ ਸਕਦਾ ਹੈ। ਤੇ ਸਾਧ ਸੰਗਤ ਜੀ ਐਸੀ ਕਲਾ ਵਰਤਦੀ ਹੈ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕਉ ਡੰਡ ਦੀ ਓਏ। ਭਾਈ ਤਾਰੂ ਸਿੰਘ ਜੀ ਦੀ ਜਿੱਤ ਹੋਣਾ ਕੀਤੀ ਹੈ। ਭਾਵੇਂ ਕੇਸ ਕਤਲ ਕਰਨ ਲੱਗੇ ਆ, ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਕੇਸ ਕੱਟੇ ਨਹੀਂ ਸਨ ਗਏ, ਜਿਵੇਂ ਲੋਹੇ ਦੀਆਂ ਤਾਰਾਂ ਬਣ ਜਾਂਦੀਆਂ, ਐਸੀ ਕਲਾ ਵਰਤੀ ਹੈ ਪ੍ਰਮਾਤਮਾ ਜੀ ਦੀ। ਐਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਣਾ ਕੀਤੀ ਹੈ। ਐਸਾ ਸਾਧ ਸੰਗਤ ਜੀ ਧਰਮ ਦੇ ਮਾਰਗ ਤੇ ਚੱਲਣ ਦਾ ਪ੍ਰਤਾਪ ਪ੍ਰਾਪਤ ਹੋਣਾ ਕੀਤਾ ਹੈ। ਕਦੇ ਵੀ ਧਰਮ ਤੋਂ ਮੁਨਕਰ ਨਹੀਂ ਸਨ ਹੋਏ, ਸਦਾ ਹੀ ਸੱਚ ਦੀ ਧਰਮ ਤੇ ਖੜ ਕਰਕੇ ਪਹਿਰਾ ਦੇਣਾ ਕੀਤਾ ਸੀਗਾ। ਕੇਸ ਨਹੀਂ ਕੱਟੇ ਗਏ, ਫਿਰ ਹੁਕਮ ਲਾ ਦਿੱਤਾ, ਇਹ ਫਤਵਾ ਸੁਣਾ ਦੇਣਾ ਕੀਤਾ ਕਾਜ਼ੀ ਨੇ ਕਿ ਜੇ ਕੇਸ ਨਹੀਂ ਕੱਟੇ ਜਾਂਦੇ ਤੇ ਖੋਪਰ ਲਾ ਦਿੱਤਾ ਜਾਂਦਾ। ਤੇ ਸਾਧ ਸੰਗਤ ਜੀ ਭਾਵੇਂ ਖੋਪਰ ਵੀ ਲਾ ਦੇਣਾ ਕੀਤਾ ਹੈ, ਪਰ ਦੇਖ ਲਓ ਜਿਹੜਾ ਵਜਨ ਕੀਤਾ ਸੀ ਨਾ ਕਿ ਤੈਨੂੰ ਜੁੱਤੀ ਦੇ ਅੱਗੇ ਲਾ ਕਰਕੇ, ਨੋਕ ਦੇ ਅੱਗੇ ਲਾ ਕਰਕੇ ਤੈਨੂੰ ਫਿਰ ਅਸੀਂ ਸੱਚਖੰਡ ਜਾਣਾ ਹੈ, ਇਸੇ ਤਰ੍ਹਾਂ ਹੋਇਆ। ਬੰਨ ਪੈ ਗਏ ਸੀਗੇ, ਇਸ ਨੂੰ ਪਿਸ਼ਾਬ ਵੀ ਨਹੀਂ ਸੀਗਾ ਹੁੰਦਾ। ਫਿਰ ਬਾਰ-ਬਾਰ ਪੁਕਾਰਾਂ ਕਰਦਾ ਸੀ, ਮੈਨੂੰ ਬਚਾ ਲਓ ਬਚਾ ਲਓ, ਭੁੱਬਾਂ ਮਾਰ-ਮਾਰ ਕਰਕੇ ਰੋਂਦਾ ਸੀ। ਭਾਈ ਸੁਬੇਗ ਸਿੰਘ ਜੀ ਨੂੰ ਬੇਨਤੀ ਕਰਾਈ ਕਿ ਭਾਈ ਤਾਰੂ ਸਿੰਘ ਜੀ ਦਾ ਸਰੀਰ ਅਜੇ ਵੀ ਕਾਇਮ ਹੈ, ਤੇ ਜਾ ਕਰਕੇ ਬੇਨਤੀ ਕਰੋ ਜਿਸ ਕਰਕੇ ਮੇਰਾ ਭਲਾ ਹੋ ਜਾਵੇ। ਤੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਜੋੜਾ ਸੀ ਨਾ, ਜੁੱਤੀ ਸੀ, ਇਹਦੇ ਸਿਰ ਦੇ ਵਿੱਚ ਮਾਰਦੇ ਸਨ। ਜਿਵੇਂ ਜਿਵੇਂ ਸਿਰ ਦੇ ਵਿੱਚ ਮਾਰਦੇ ਸੀ ਤਿਵੇਂ ਤਿਵੇਂ ਦਾ ਬੰਨ ਟੁੱਟਦਾ ਜਾਂਦਾ ਸੀਗਾ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਪ੍ਰਮਾਤਮਾ ਧਰਮੀਆਂ ਦੀ ਜੈ ਜੈਕਾਰ ਕਰਾਉਂਦਾ ਹੈ, ਪਾਪੀਆਂ ਨੂੰ ਦੰਡ ਦਿੰਦਾ ਹੈ, ਸਦਾ ਹੀ ਜਿੱਤ ਕਰਾਵਣਾ ਕਰਦਾ ਹੈ। ਐਸਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਬਿਰਦ ਹੈ, ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਜੋ ਵੀ ਕਰਦਾ ਹੈ ਨਿਆਂਕਾਰੀ ਨਿਆਂ ਕਰਦਾ ਹੈ, ਕਦੇ ਵੀ ਕਿਸੇ ਨਾਲ ਅਨਿਆਂ ਨਹੀਂ ਕਰਦਾ। ਐਸਾ ਪਰਮੇਸ਼ਰ ਦਾ ਬਿਰਦ ਹੈ। ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਓ। हे ਮੇਰੇ ਪਿਆਰੇ ਲਾਲ ਜੀ, ਪਰਮਾਤਮਾ ਨੇ ਸੰਸਾਰ ਦੇ ਅੰਦਰ ਰੰਗ ਕੌਤਕ ਵਰਤਾਉਣ ਦੇ ਵਾਸਤੇ
ਅਖਾੜਾ ਪਰਮਾਤਮਾ ਨੇ ਰਚਿਆ ਹੋਇਆ ਹੈ। ਅਖਾੜਾ ਕਿਹੋ ਜਿਹਾ ਹੈ? ਜਿਵੇਂ ਪਹਿਲਵਾਨਾਂ ਦੀ ਕੁਸ਼ਤੀ ਦਾ ਅਖਾੜਾ ਲੱਗਦਾ ਹੈ, ਇਵੇਂ ਪਰਮਾਤਮਾ ਨੇ ਮੋਹ ਅਤੇ ਵਿਵੇਕ ਦਾ ਅਖਾੜਾ ਬਣਾਇਆ ਹੋਇਆ ਸੰਸਾਰ ਦੇ ਅੰਦਰ। ਇੱਕ ਪਾਸੇ ਮਨਮੁਖ ਹਨ, ਦੂਸਰੇ ਪਾਸੇ ਗੁਰਮੁਖ ਹਨ। ਇੱਕ ਪਾਸੇ ਭਲੇ ਹਨ, ਦੂਸਰੇ ਪਾਸੇ ਬੁਰੇ ਹਨ। ਸਾਧ ਸੰਗਤ ਜੀ, ਇਉਂ ਪਰਮਾਤਮਾ ਨੇ ਮੋਹ ਅਤੇ ਵਿਵੇਕ ਰੂਪੀ ਅਖਾੜਾ ਸੰਸਾਰ ਦੇ ਅੰਦਰ ਪਾਇਆ ਹੋਇਆ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਹੋਰ ਵੀ ਮੁੱਖ ਵਾਕ ਆਉਂਦਾ ਹੈ। ਮਹਾਰਾਜ ਸਾਹਿਬ ਜੀ ਨੇ ਕੁਸ਼ਤੀ ਦਾ, ਇਹ ਪਹਿਲਵਾਨੀ ਦਾ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ। ਮਨਮੁਖ ਜਿਹੜੇ ਹਨ ਉਹ ਹਾਰ ਜਾਂਦੇ ਐ ਤੇ ਗੁਰਮੁਖਾਂ ਦੀ ਜਿੱਤ ਹੁੰਦੀ ਹੈ। ਮੋਹ ਹਾਰ ਜਾਂਦਾ ਤੇ ਵਿਵੇਕ ਦੀ ਜਿੱਤ ਹੋ ਜਾਂਦੀ ਹੈ। ਗੁਰਮੁਖਾਂ ਨੇ ਜੀਵਨ ਦੇ ਅੰਦਰ ਵਿਵੇਕਤਾ ਹੀ ਧਾਰਨ ਕੀਤੀ ਹੈ ਤੇ ਮਨਮੁਖਾਂ ਨੇ ਮੋਹ ਨੂੰ ਆਪਣੇ ਵੱਲ ਕੀਤਾ ਹੋਇਆ। ਉਵੇਂ ਤਾਂ ਮੋਹ ਨਹੀਂ ਆਪਣੇ ਵੱਲ ਪੱਖ ਦੇ ਵਿੱਚ ਕੀਤਾ, ਵਸੀਕਾਰ ਕੀਤਾ, ਪਰ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਕਹਿੰਦੇ ਪ੍ਰਮਾਤਮਾ ਨੇ ਛਿੰਝ ਪਵਾਈ ਹੈ। ਜਿਵੇਂ ਪਹਿਲਾਂ ਛਿੰਝ ਪਿਆ ਕਰਦੀ ਸੀ ਨਾ, ਸਾਧ ਸੰਗਤ ਜੀ, ਮੱਲ ਅਖਾੜੇ ਲੱਗਦੇ, ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਰਵਾਇਤ ਪ੍ਰਗਟ ਕੀਤੀ ਸੀ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ, ਉੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਅੱਜ ਵੀ ਸਾਧ ਸੰਗਤ ਜੀ ਮੌਜੂਦ ਹੈ, ਜਿੱਥੇ ਸਤਿਗੁਰੂ ਜੀ ਕੁਸ਼ਤੀ ਕਰਵਾਇਆ ਕਰਦੇ ਸਨ, ਪਹਿਲਵਾਨੀਆਂ ਹੋਇਆ ਕਰਦੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਭ ਹੋਈ ਛਿੰਝ ਇਕੱਠੀਆਂ, ਦਈਓ ਬੈਠਾ ਵੇਖੈ ਆਪ ਜੀਓ। ਸਾਰੇ ਸੰਸਾਰ ਰੂਪੀ ਮੱਲ ਅਖਾੜਾ ਰੱਜ ਕੇ ਪ੍ਰਮਾਤਮਾ ਨੇ ਛਿੰਝ ਪਵਾਈ ਹੋਈ ਹੈ। ਤੇ ਜਦੋਂ ਛਿੰਝ ਪਵੇ ਤੇ ਬਹੁਤ ਲੋਕ ਚੌਹਾਂ ਪਾਸਿਆਂ ਤੋਂ ਆ ਕਰਕੇ ਦੇਖਦੇ ਆ, ਉਹ ਮੱਲ ਅਖਾੜੇ ਤੇ ਆ ਕਰਕੇ ਜਿਹੜੇ ਪਹਿਲਵਾਨ ਹੁੰਦੇ ਉਹਨਾਂ ਦੀ ਕੁਸ਼ਤੀਆਂ, ਪਹਿਲਵਾਨੀਆਂ ਨੂੰ ਦੇਖਣ ਦੇ ਵਾਸਤੇ ਆਉਂਦੇ ਹਨ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਅੰਦਰ ਹੀ ਪ੍ਰਮਾਤਮਾ ਨੇ ਛਿੰਝ ਪਵਾਈ ਹੋਈ ਹੈ ਤੇ ਫਿਰ ਸਾਰੇ ਅੰਦਰ ਆਪ ਹੀ ਪ੍ਰਮਾਤਮਾ ਦੇਖਦਾ ਪਿਆ। ਦਈਓ ਬੈਠਾ ਵੇਖੈ ਆਪ ਜੀਓ, ਦੇਖਦਾ ਵੀ ਆਪ ਹੀ ਪਿਆ ਸਾਰਿਆਂ ਦੀ ਅੱਖਾਂ ਰੂਪ ਹੋ ਕਰਕੇ। ਸਹਿ ਤਵ ਨੈਣ ਨਨ ਨੈਣ ਹੈ ਤੋਹਿ ਕਉ, ਸਾਰੇ ਨੇਤਰਾਂ ਰੂਪ ਹੋ ਕੇ ਪਰਮੇਸ਼ਰ ਆਪ ਹੀ ਵਰਤਦਾ ਪਿਆ ਹੈ। ਫਿਰ ਹਜ਼ੂਰ ਕਹਿੰਦੇ ਨੇ, ਵਾਤ ਵੱਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਪਹਿਲਵਾਨਾਂ ਦਾ ਉਤਸ਼ਾਹ ਵਧਾਉਣ ਦੇ ਵਾਸਤੇ ਸਾਧ ਸੰਗਤ ਜੀ ਕਿਤੇ ਤਾਂ ਢੋਲ ਵੱਜ ਰਹੇ ਹੁੰਦੇ ਨੇ, ਕਿਤੇ ਭੇਰੀਆਂ ਵਜਾ ਰਹੇ ਹੁੰਦੇ ਨੇ, ਕਿਤੇ ਢੋਲਕੀਆਂ ਛੈਣੇ ਵੱਜ ਰਹੇ ਹੁੰਦੇ ਆ। ਇਹਦੇ ਨਾਲ ਪਹਿਲਵਾਨਾਂ ਦਾ ਉਤਸ਼ਾਹ ਵਧੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਕੋਈ ਕਿਸੇ ਤਰ੍ਹਾਂ ਕਰਕੇ ਪੁਕਾਰਦਾ, ਕੋਈ ਕਿਸੇ ਤਰ੍ਹਾਂ ਕਰਕੇ ਪੁਕਾਰਦਾ। ਸਾਰੇ ਕਹਿੰਦੇ ਜਿਹੜਾ ਬੋਲਬਾਲਾ ਹੁੰਦਾ ਪਿਆ ਇਹ ਟਮਕ ਭੇਰੀਆਂ ਦੀ ਤਰ੍ਹਾਂ, ਢੋਲਾਂ ਦੀ ਤਰ੍ਹਾਂ ਇਹ ਸਾਰੀ ਆਵਾਜ਼ਾਂ ਪ੍ਰਗਟ ਹੋ ਰਹੀਆਂ ਨੇ। ਪਰ ਹਜ਼ੂਰ ਕਹਿੰਦੇ ਹਨ ਸਤਿਗੁਰੂ ਜੀ ਨੇ ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਹੈ, ਕਿਰਪਾ ਰੂਪੀ ਥਾਪੜਾ ਦਿੱਤਾ ਹੈ। ਨਿਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਸਾਧ ਸੰਗਤ ਜੀ, ਜਿਹੜੇ ਨਾ ਜਿੱਤੇ ਜਾਣ ਵਾਲੇ ਪੰਜ ਜਵਾਨ, ਪੰਜ ਵਿਕਾਰ ਹੈ ਨਾ, ਗੁਰੂ ਕਿਰਪਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾਂ ਨੇ ਜਿੱਤ ਲਏ ਹੈ। ਤੇ ਫਿਰ ਜਦੋਂ ਸਾਧ ਸੰਗਤ ਜੀ ਜਿਹੜੇ ਪਹਿਲਵਾਨ ਜਿੱਤ ਜਾਂਦੇ ਆ ਨਾ, ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਲੈ ਕੇ ਜਾਂਦੇ ਲੋਕ ਕਿ ਇਹਨੇ ਪਹਿਲਵਾਨ ਕੁਸ਼ਤੀ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਕਿੰਨਾ ਮਾਣ ਸਤਿਕਾਰ ਉਹਨਾਂ ਨੂੰ ਮਿਲਦਾ ਹੈ। ਤੇ ਜਿਹੜੇ ਹਾਰ ਜਾਂਦੇ ਉਹ ਡੰਡੀਆਂ ਕੱਟਦੇ ਜਾਂਦੇ, ਸਿੱਧੇ ਰਸਤੇ ਨਹੀਂ ਜਾਂਦੇ। ਉਹ ਨਮੋਸ਼ੀ ਦੇ ਮਾਰੇ ਸਿੱਧੇ ਰਸਤੇ ਨਹੀਂ ਜਾਂਦੇ ਕਿ ਸਾਡੀ ਹਾਰ ਹੋ ਗਈ ਹੈ। ਇਸੇ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ, ਕਹਿੰਦੇ ਕਿ ਜਿਹੜੇ ਮਨਮੁਖ ਜੀਵ ਆ ਨਾ, ਡੰਡੀਆਂ ਕੱਟਦੇ ਹੋਏ ਪਤਾ ਨਹੀਂ ਕਿਹੜੀਆਂ ਕਿਹੜੀਆਂ ਟੇਢੀਆਂ ਜੂਨਾਂ ਵਿੱਚ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦੇ ਰਹਿੰਦੇ ਆ। ਪਰ ਗੁਰਮੁਖ ਪਿਆਰਿਆਂ ਨੂੰ ਸਤਿਕਾਰ ਮਿਲਦਾ, ਉਹ ਸਿੱਧੇ ਰਸਤੇ ਚੱਲਦੇ ਆ, ਸੱਚਖੰਡ ਦੀ ਪ੍ਰਾਪਤੀ ਕਰ ਲੈਂਦੇ ਆ, ਆਪਣੇ ਸਰੂਪ ਰੂਪੀ ਘਰ ਦੇ ਵਿੱਚ, ਨਿਜ ਘਰ ਦੇ ਵਿੱਚ ਪਹੁੰਚ ਜਾਂਦੇ ਹਨ। ਇਸੇ ਲਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖਾਂ ਨੇ ਜੀਵਨ ਦੀ ਸਫਲਤਾ ਦਾ ਲਾਹਾ ਲਿਆ ਹੈ। ਮਨਮੁਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁੱਢ
ਜੋ ਪ੍ਰਮਾਤਮਾ ਹੈ ਉਹਨੂੰ ਭੁਲਾ ਕਰਕੇ ਹੀ ਜ਼ਿੰਦਗੀ ਪਾਰੋ ਰਹੇ ਹੈ। ਇਸ ਕਰਕੇ ਆਪਣੀ ਜੀਵਨ ਦੀ ਅਮੋਲਕਤਾ ਉਹਨਾਂ ਨੇ ਅਜਾਈਂ ਗਵਾ ਲੈਣਾ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ, ਹਰ ਰੰਗ ਅਖਾੜਾ ਪਾਇਓ ਮੇਰੇ ਲਾਲ ਜੀਓ। हे ਮੇਰੇ ਪਿਆਰੇ ਲਾਲ ਜੀ, ਪਰਮਾਤਮਾ ਨੇ ਐਸਾ ਸੰਸਾਰ ਦੇ ਅੰਦਰ ਕੌਤਕ ਵਰਤਾਵਣਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਐਸਾ ਮਲ ਅਖਾੜਾ ਸੰਸਾਰ ਦੇ ਅੰਦਰ ਬਣਾਇਆ ਹੈ। ਆਵਣ ਜਾਣ ਸਵਾਏ RAM। ਤੇ ਫਿਰ ਕੋਈ ਜੀਵ ਸੰਸਾਰ ਵਿੱਚ ਆ ਰਹੇ ਨੇ, ਖੁਦ ਜਾ ਰਹੇ ਹਨ, ਪਰ ਇਹ ਹੈ ਕਿ ਸਰੀਰ ਕਰਕੇ ਕਿਸੇ ਦਾ ਵੀ ਰਹਿਣਾ ਨਹੀਂ ਸੰਸਾਰ ਦੇ ਅੰਦਰ ਬਣਦਾ। ਕੋਈ ਤਾਂ ਸਾਧ ਸੰਗਤ ਜੀ ਫੇਰ ਸੰਸਾਰ ਦੇ ਅੰਦਰ ਟੇਢੀਆਂ ਜੂਨਾਂ ਵਿੱਚ ਜਾ ਰਹੇ ਨੇ, ਜਨਮ ਧਾਰਨ ਕਰਕੇ ਮੌਰ ਦੇ ਮਾਰੇ ਹੋ ਮਰ ਰਹੇ ਐ। ਤੇ ਫਿਰ ਧਰਮ ਰਾਜੇ ਦੇ ਕੋਲ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ, ਫਿਰ ਮਹਾਰਾਜ ਕਹਿੰਦੇ ਉਹ ਸੰਸਾਰ ਵਿੱਚ ਆ ਰਹੇ ਨੇ। ਕੋ ਜੋ ਗੁਰਮੁਖ ਪਿਆਰੇ ਹਨ, ਜਿਹੜੇ ਜੀਵਨ ਦੀ ਸਫਲਤਾ ਬਣਾ ਕੇ ਲੋਕ ਪਰਲੋਕ ਸਵਾਰ ਕਰਕੇ ਫਾਨੀ ਸੰਸਾਰ ਨੂੰ ਛੱਡ ਕਰਕੇ ਜਾ ਰਹੇ ਨੇ, ਐਸੇ ਉਹ ਗੁਰਮੁਖ ਪਿਆਰੇ ਐ। ਆਵਣ ਜਾਣ ਸਬਾਏ, ਹਰ ਇੱਕ ਜੀਵ ਮਹਾਰਾਜ ਕਹਿੰਦੇ ਪਰਮਾਤਮਾ ਦੀ ਬਣਾਈ ਹੋਈ ਇਸ ਮਰਜ਼ਾਦਾ ਦੇ ਵਿੱਚ ਚੱਲਦਾ ਹੈ। ਜੰਮਣ ਤੇ ਮਰਨ ਦਾ ਜੋ ਪਰਮਾਤਮਾ ਨੇ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ, ਜੇ ਜਨਮ ਹੁਕਮ ਦੇ ਵਿੱਚ ਹੁੰਦਾ ਤੇ ਮਰਨ ਵੀ ਪਰਮਾਤਮਾ ਦੇ ਹੁਕਮ ਵਿੱਚ ਹੈ। ਜਦੋਂ ਪਰਮਾਤਮਾ ਦਾ ਸੱਦਾ ਆ ਜਾਂਦਾ ਹੈ, ਕੱਲੇ ਆਵੇ ਨਾਨਕਾ ਸੱਦੇ ਉਠੀ ਜਾਹੇ। ਜੇ ਹੁਕਮ ਅਨੁਸਾਰ ਪਰਮਾਤਮਾ ਘੱਲਦਾ ਤੇ ਸੱਦਾ ਆਉਣ ਤੇ ਜਾਣਾ ਵੀ ਪੈਂਦਾ ਹੈ। ਐਸਾ ਮਹਾਰਾਜ ਕਹਿੰਦੇ ਪ੍ਰਕਿਰਤੀ ਦਾ ਖੇਲ ਵਾਹਿਗੁਰੂ ਨੇ ਬਣਾਇਆ ਹੈ। ਆਵਣ ਤਾ ਜਾਣਾ ਤਿਨਹੇ ਕੀਆ। ਹੇ ਗੁਰਸਿੱਖੋ, ਇਹ ਪ੍ਰਾਣਾ ਧਾਰੀ ਜੀਵ ਆਉਣਾ ਜਾਣਾ ਸੰਸਾਰ ਦੇ ਵਿੱਚ ਜਨਮਣਾ ਤੇ ਮਰਨਾ ਉਸ ਪਰਮਾਤਮਾ ਨੇ ਕੀਤਾ ਹੈ। ਜਿਨ ਮੇਦਨ ਸਿਰਜਿਆ। ਜਿਸ ਪਰਮਾਤਮਾ ਨੇ ਮੇਦਨੀ ਧਰਤੀ ਨੂੰ ਸਿਰਜਿਆ ਹੈ। ਮੇਦਨ ਨਾਮ ਧਰਤੀ ਦਾ ਹੈ। ਸਾਧ ਸੰਗਤ ਜੀ, ਅਕਾਲ ਪੁਰਖ ਪਰਮਾਤਮਾ ਨੇ ਜਿਸ ਮੇਦਨੀ ਧਰਤੀ ਨੂੰ ਸਿਰਜਿਆ ਹੈ, ਧਰਤੀ ਤੇ तमाम ਸੰਸਾਰ ਭਰ ਦੇ ਜੀਵਾਂ ਦੀ ਸਿਰਜਣਾ ਕੀਤੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਸੇ ਪਰਮਾਤਮਾ ਨੇ ਹੀ ਜੀਵਾਂ ਦਾ ਆਉਣਾ ਤੇ ਜਾਣਾ ਇਹ ਖੇਡ ਰਚਾਇਆ ਹੋਇਆ ਹੈ। ਕਰਮਾਂ ਅਨੁਸਾਰ ਪਰਾਰਬਧ ਲੈ ਕੇ ਜੀਵ ਸੰਸਾਰ ਦੇ ਵਿੱਚ ਜਨਮਦਾ ਹੈ। ਪਰਾਰਬਧ ਪੂਰੀ ਹੋ ਜਾਂਦੀ ਹੈ ਤੇ ਫਿਰ ਪੰਜ ਭੌਤਿਕ ਸਰੀਰ ਤਿਆਗ ਕਰਕੇ ਚਲਾ ਜਾਂਦਾ ਹੈ। ਜੇ ਤਾਂ ਭਜਨ ਬੰਦਗੀ ਕਰਕੇ ਜੀਵਨ ਸਵਾਰ ਲਵੇ ਤੇ ਸਫਲਤਾ ਹੋ ਜਾਂਦੀ ਹੈ, ਨਹੀਂ ਤਾਂ ਪਤਾ ਨਹੀਂ ਫੇਰ ਬਾਰ-ਬਾਰ ਟੇਢੀਆਂ ਜੂਨਾਂ ਦੇ ਵਿੱਚ ਹੀ ਭਟਕਣਾ ਪੈਂਦਾ। ਵਾਸ਼ਨਾ ਦਾ ਬੱਝਾ ਹੋਇਆ ਪਤਾ ਨਹੀਂ ਕਿੰਨੇ ਕੁ ਜਨਮ ਬਾਰ-ਬਾਰ ਸੰਸਾਰ ਵਿੱਚ ਹੀ ਧਾਰਨ ਕਰਦਾ ਰਹਿੰਦਾ ਹੈ। ਪਰ ਹਜ਼ੂਰ ਕਹਿੰਦੇ ਸਭ ਸਾਰਾ ਖੇਲ ਪਰਮਾਤਮਾ ਨੇ ਕੀਤਾ ਹੈ। ਇਕ ਨਾ ਮੇਲ ਸਤਿਗੁਰ ਮਹਿਲ ਬੁਲਾਏ। ਇੱਕ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਵਣਾ ਕਰਦਾ ਹੈ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾ ਦਿੰਦਾ ਹੈ। ਭਾਵ ਜੀਵਨ ਅੰਦਰ ਸਤਿਗੁਰੂ ਜੀ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਮਨ ਬਾਣੀ ਸਰੀਰ ਕਰਕੇ ਗੁਰਮੁਖ ਪਿਆਰੇ ਗੁਰੂ ਵਾਲੇ ਬਣਦੇ ਹਨ। ਕਦੇ ਵੀ ਮਹਾਰਾਜ ਸ਼ਿਵ ਜੀ ਤੋਂ ਬੇਮੁਖ ਨਹੀਂ ਹੁੰਦੇ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਪੂਰੇ ਸਤਿਗੁਰਾਂ ਦੇ ਨਾਲ ਮੇਲ ਕਰਕੇ ਮਹਿਲ ਬੁਲਾਏ, ਆਪਣੇ ਸਰੂਪ ਰੂਪੀ ਮਹਿਲ ਵਿੱਚ ਬੁਲਾ ਲੈਂਦਾ ਹੈ। ਕਿਉਂਕਿ ਸਤਿਗੁਰੂ ਜੀ ਤੋਂ ਬਿਨਾਂ ਕੋਈ ਐਸਾ ਦਰ ਨਹੀਂ, ਕੋਈ ਐਸਾ ਸਾਧਨ ਨਹੀਂ, ਕੋਈ ਐਸੀ ਸ਼ਕਤੀ ਨਹੀਂ, ਕੋਈ ਐਸਾ ਜੰਤਰ ਮੰਤਰ ਸਿਆਣਪ ਚਤੁਰਾਈ ਨਹੀਂ ਜੋ ਪਰਮਾਤਮਾ ਦੇ ਨਾਲ ਮਿਲਾ ਸਕੇ। ਇਹ ਵਡਿਆਈ ਕੇਵਲ ਪੂਰੇ ਸਤਿਗੁਰੂ ਜੀ ਦੇ ਪਾਸ ਹੈ। ਵਿਛੜਿਆ ਹੋਇਆਂ ਨੂੰ ਮਿਲਾਉਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਐਸਾ ਗਰੀਬ ਨਵਾਜ ਸਤਿਗੁਰੂ ਜੀ ਦਾ ਬਿਰਦ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਕਿਰਪਾ ਕਰੇ ਤਾਂ ਗੁਰੂ ਵਾਲਾ ਬਣਦਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਜੀਵ ਚੱਲਦਾ ਤਾਂ ਫਿਰ ਇਹ ਜੀਵ ਦੀ ਪ੍ਰਮਾਤਮਾ ਦੇ ਵਿੱਚ ਅਭੇਦਤਾ ਹੁੰਦੀ ਹੈ। ਤਾਂ ਹੀ ਮਹਾਰਾਜ ਕਹਿੰਦੇ ਪਹਿਲਾਂ ਜੀਵ ਨੂੰ ਗੁਰੂ ਵਾਲਾ ਬਣਾਉਂਦਾ ਹੈ। ਤੇ ਸਾਧ ਸੰਗਤ ਜੀ, ਇਸ ਪੰਕਤੀ ਦੇ ਵਿਚਾਰ ਤੋਂ ਅਸੀਂ ਆਪਣੇ ਮਨ ਦੇ ਅੰਦਰ ਵਿਚਾਰ ਕਰੀਏ, ਕਿਉਂਕਿ ਇਸ ਗੱਲ ਤੋਂ ਬਹੁਤ ਅਸੀਂ ਮੁਨਕਰ ਹੁੰਦੇ ਹਾਂ। ਬੜਾ ਭੱਜਣ ਦਾ ਯਤਨ ਕਰਦੇ ਹਾਂ ਕਿ ਸਾਨੂੰ ਨਾ ਹੀ ਅੰਮ੍ਰਿਤ ਛਕਣਾ ਪਵੇ, ਨਾ ਹੀ ਗੁਰੂ ਵਾਲਾ ਬਣਨਾ ਪਵੇ।
ਇਹ ਵਿਚਾਰ ਕਰ ਕਰਕੇ ਕਿ ਨਹੀਂ ਅਸੀਂ ਕਿਹੜਾ ਕੋਈ ਨਸ਼ਾ ਪੱਤਾ ਕਰਦੇ ਆ, ਸਾਬਤ ਸੂਰਤ ਅਸੀਂ ਵੀ ਹੈ ਹੀ ਆ, ਠੀਕ ਹੈ, ਪਰ ਸਾਧ ਸੰਗਤ ਜੀ ਮਰਜ਼ਾਦਾ ਤੇ ਮਰਜ਼ਾਦਾ ਹੀ ਹੁੰਦੀ ਹੈ ਨਾ। ਜੇ ਪ੍ਰਤੱਖ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਦੇ ਹਾਂ, ਕੋਈ ਕਾਰਜ ਕਰਦੇ, ਉਹਦੀ ਮਰਜ਼ਾਦਾ ਨੂੰ ਅਸੀਂ ਧਾਰਨ ਕਰਦੇ ਆ, ਤੇ ਕੀ ਧਰਮ ਦੇ ਮਾਰਗ ਦੀ ਕੋਈ ਮਰਜ਼ਾਦਾ ਨਹੀਂ ਹੈ? ਇਹ ਤਾਂ ਇੱਕ ਬੜੀ ਸੂਖਮ ਕਲਾ, ਇਹਦੇ ਵਿੱਚ ਬਹੁਤ ਕਈ ਗੁਣਾ ਵੱਧ ਸਾਧ ਸੰਗਤ ਜੀ ਮਰਜ਼ਾਦਾ ਨੂੰ ਸੱਤ ਕਰਕੇ ਮੰਨਣਾ ਪਵੇਗਾ। ਜੇ ਸੰਸਾਰ ਦੇ ਅੰਦਰ ਮੰਨ ਲਓ ਕਿਸੇ ਅਫਸਰ ਨੂੰ ਮਿਲਣਾ ਹੋਵੇ ਸਾਧ ਸੰਗਤ ਜੀ, ਜਾਂ ਕਿਸੇ ਬਾਦਸ਼ਾਹ ਨੂੰ ਮਿਲਣਾ ਹੋਵੇ, ਤੇ ਇਵੇਂ ਥੋੜਾ ਕੋਈ ਜਾ ਕੇ ਮਿਲਦਾ, ਉਹਦਾ ਕੋਈ ਰੂਲ ਹੁੰਦਾ, ਕੋਈ ਨਿਯਮ ਹੁੰਦੇ ਆ। ਸਾਧ ਸੰਗਤ ਜੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਲਾਂ ਸਾਧ ਸੰਗਤ ਜੀ ਉਹਦੀ ਅਪਾਇੰਟਮੈਂਟ ਲੈਣੀ ਪੈਂਦੀ ਹੈ, ਪਹਿਲਾਂ ਪਤਾ ਲੱਗਦਾ ਹੈ ਕਿ ਕਦੋਂ ਤਰੀਕ ਮਿਲਦੀ ਹੈ, ਸਮਾਂ ਮਿਲਦਾ ਕਿ ਇਹਨੇ ਐਸ ਦਿਨ ਇਸ ਇੰਨੇ ਸਮੇਂ ਤੇ ਤੂੰ ਆ ਕਰਕੇ ਮਿਲ ਸਕਦਾ ਹੈ। ਉਹ ਵੀ ਬੜਾ ਕਿੰਨਾ ਕਿੰਨਾ ਯਤਨ ਕਰਨਾ ਪੈਂਦਾ ਵੱਡੇ ਕਿਸੇ ਅਫਸਰ ਨੂੰ ਮਿਲਣਾ ਹੋਵੇ ਤਾਂ। ਤੇ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ, ਸਭ ਤੋਂ ਵੱਡਾ ਅਫਸਰ ਤੇ ਪ੍ਰਮਾਤਮਾ ਹੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਕੋਈ ਸਾਧ ਸੰਗਤ ਜੀ ਪਿੰਡ ਦਾ ਸਰਪੰਚ ਹੁੰਦਾ ਆ, ਕੋਈ ਹੋਰ ਮੈਂਬਰ ਹੁੰਦਾ, ਕੋਈ ਚੌਧਰੀ ਹੁੰਦਾ, ਕੋਈ ਜ਼ਿਲ੍ਹੇ ਦਾ ਹੁੰਦਾ ਆ, ਜ਼ਿਲ੍ਹਾ ਉਹਦੇ ਅੰਡਰ 'ਚ ਹੁੰਦਾ, ਤੇ ਜਾਂ ਸਾਰੇ ਸਾਧ ਸੰਗਤ ਜੀ ਕੁਝ ਜ਼ਿਲ੍ਹੇ ਕਈ ਵਾਰ ਕਿਸੇ ਦੇ ਅੰਡਰ ਵਿੱਚ ਹੁੰਦੇ ਆ। ਪਰ ਜਿਤਨੇ ਵੀ ਜ਼ਿਲ੍ਹੇ, ਜਿਤਨੀਆਂ ਸ੍ਰਿਸ਼ਟੀਆਂ, ਪਤਾ ਨਹੀਂ ਬੇਅੰਤੀ ਪ੍ਰਮਾਤਮਾ ਦੀਆਂ ਸ੍ਰਿਸ਼ਟੀਆਂ, ਕਿੰਨੇ ਕਿੰਨੇ ਜੀਵ ਹੈ, ਸਾਰੇ ਪ੍ਰਮਾਤਮਾ ਨੇ ਹੁਕਮ ਰੂਪੀ ਨੱਥ ਵਿੱਚ ਨੱਥੇ ਹੋਏ ਹੈ। ਸਾਰੇ ਪ੍ਰਮਾਤਮਾ ਦੇ ਅੰਡਰ ਹੈ, ਸਾਰੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਨੇ। ਤੇ ਫਿਰ ਉਸ ਪ੍ਰਮਾਤਮਾ ਤੱਕ ਪਹੁੰਚਣ ਦੇ ਲਈ, ਪਰਮੇਸ਼ਰ ਦੇ ਨਾਲ ਮਿਲਣ ਦੇ ਵਾਸਤੇ ਵੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਤੇ ਇਸ ਕਰਕੇ ਹਜੂਰ ਉਚਾਰਨ ਕਰ ਰਹੇ ਹੈ, ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ। ਮਹਾਰਾਜ ਕਹਿੰਦੇ ਕੋ ਜੀਵ ਹਨ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਪ ਕਰਵਾ ਕੇ ਆਪਣੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਉਂਦਾ ਹੈ। ਐਸੀ ਪ੍ਰਮਾਤਮਾ ਦੀ ਵਡਿਆਈ ਹੈ। ਇੱਕ ਭਰਮ ਭੂਲੇ ਫਿਰਦਿਆ, ਇੱਕ ਉਹ ਜੀਵ ਹਨ ਜਿਨ੍ਹਾਂ ਦੀ ਮੱਤ ਤੇ ਭਰਮ ਦਾ ਪੜਦਾ ਪਿਆ ਹੋਇਆ ਹੈ। ਉਹ ਭੁਲੇਖਿਆਂ ਵਿੱਚ ਪੈ ਕੇ ਭਰਮਦੇ ਫਿਰ ਰਹੇ ਹਨ। ਜ਼ਿੰਦਗੀ ਵਿੱਚ ਵੀ, ਜੀਵਨ ਕਾਲ ਦੌਰਾਨ ਵੀ ਉਹਨਾਂ ਪੱਲੇ ਭਟਕਣਾ ਹੈ। ਤੇ ਸਾਧ ਸੰਗਤ ਜੀ ਮੌਤ ਤੋਂ ਬਾਅਦ ਵਿੱਚ ਵੀ ਕਿਹੜਾ ਉਹਨਾਂ ਨੂੰ ਪਰਮਾਤਮਾ ਦੇ ਘਰ ਦਾ ਸੁੱਖ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਭਟਕਦੇ ਹੀ ਰਹਿੰਦੇ ਹਨ। ਜਿਹੜੇ ਜੀਵ ਮਨਮੁਖਤਾ ਧਾਰਨ ਕਰਕੇ ਰੱਖਦੇ ਹਨ, ਗੁਰੂ ਵਾਲੇ ਨਹੀਂ ਬਣਦੇ, ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਕਰਕੇ ਰਹਿੰਦੇ ਆ। ਬੇਮੁਖਤਾ ਦਾ ਕਲੰਕ ਜਿਨ੍ਹਾਂ ਦੀ ਜ਼ਿੰਦਗੀ ਤੇ ਲੱਗਾ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਇੱਕ ਭਰਮ ਭੂਲੇ ਫਿਰਦੇ ਆ, ਉਹ ਸੰਸਾਰ ਦੇ ਅੰਦਰ ਹੀ ਭਰਮਦੇ ਫਿਰਦੇ ਰਹਿੰਦੇ ਆ। ਕਦੇ ਉਹਨਾਂ ਨੂੰ ਟਿਕਾਓ ਨਹੀਂ ਪ੍ਰਾਪਤ ਹੁੰਦਾ। ਉਹਨਾਂ ਦਾ ਮਨ ਵੀ ਕਦੇ ਮਹਾਰਾਜ ਕਹਿੰਦੇ ਟਿਕਦਾ ਨਹੀਂ। ਮਨ ਵੀ ਉਹਨਾਂ ਦਾ ਭਟਕਦਾ ਰਹਿੰਦਾ ਹੈ, ਦਰ ਦਰ ਤੇ ਠੋਕਰਾਂ ਖਾਂਦੇ ਰਹਿੰਦੇ ਨੇ, ਬਾਰ-ਬਾਰ ਜੂਨਾਂ ਦੇ ਵਿੱਚ ਹੀ ਭਰਮਦੇ ਰਹਿੰਦੇ ਹਨ। ਅੰਤ ਤੇਰਾ ਤੂੰ ਹੈ ਜਾਣਹਿ, ਪਰਮਾਤਮਾ ਬੇਅੰਤ ਸਰੂਪ ਹੈ। ਜੇ ਕੋਈ ਅੰਤ ਜਾਣਨ ਦਾ ਯਤਨ ਕਰੇ, ਉਹ ਜੀਵ ਦਾ ਅੰਤ ਹੋ ਜਾਵੇਗਾ, ਪਰ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਬੇਅੰਤ ਸੰਸਾਰ ਦੇ ਐਸੇ ਜੀਵ ਹਨ, ਪਰਮਾਤਮਾ ਦਾ ਅੰਤ ਪਾਉਣ ਦੇ ਵਾਸਤੇ ਕਿੰਨਾ ਕਿੰਨਾ ਯਤਨ ਕਰਦੇ, ਪੱਬਾਂ ਭਾਰ ਹੋ ਕੇ ਬੜਾ ਯਤਨ ਕਰ ਰਹੇ ਹੈ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਪਰ ਵਾਹਿਗੁਰੂ ਜੀ ਦੇ ਅੰਤ ਨੂੰ ਨਾ ਕੋਈ ਪਾ ਸਕਿਆ ਸੀ, ਨਾ ਪਾ ਸਕਦਾ ਹੈ, ਨਾ ਪਾ ਸਕੇਗਾ। ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਹੈ ਹੀ ਬੇਅੰਤ ਹੈ, ਕਿਵੇਂ ਕੋ ਅੰਤ ਪਾ ਲਵੇਗਾ। ਬੇਅੰਤ ਹੀ ਪ੍ਰਮਾਤਮਾ ਜੀ ਦੇ ਗੁਣ ਹਨ, ਬੇਅੰਤ ਹੀ ਪ੍ਰਮਾਤਮਾ ਜੀ ਦੀਆਂ ਵਡਿਆਈਆਂ ਹਨ, ਬੇਅੰਤ ਹੀ ਅਥਾਹ ਪ੍ਰਮਾਤਮਾ ਜੀ ਦਾ ਸਰੂਪ ਵੱਡਾ ਹੈ, ਬੇਅੰਤ ਹੀ ਵਾਹਿਗੁਰੂ ਜੀ ਦੇ ਕੌਤਕ ਹਨ। ਕਿਵੇਂ ਕੋ ਪ੍ਰਮਾਤਮਾ ਦਾ ਅੰਤ ਪਾ ਲਵੇਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤ ਤੇਰਾ ਤੂੰ ਹੈ ਜਾਣਹਿ। ਹਾਂ, ਪਰਮੇਸ਼ਰ ਆਪ ਜਾਣਦਾ। ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਜਾਣ ਸਕਦਾ। ਤੂੰ ਸਭ ਮਹਿ ਰਹਿਆ ਸਮਾਏ, ਐ ਪਰਮਾਤਮਾ ਤੂੰ ਸਰਬ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ। ਰੰਗਾਂ ਵਿੱਚ ਰੰਗਾ ਰੂਪ ਹੋ ਕਰਕੇ
ਤੱਤਾਂ ਵਿੱਚ ਤੱਤਾਂ ਰੂਪ ਹੋ ਕਰਕੇ ਵਰਤ ਰਿਹਾ ਹੈ, ਸੁਭਾਵਾਂ ਵਿੱਚ ਜੀਵਾਂ ਦੇ ਸੁਭਾਵਾਂ ਰੂਪ ਹੋ ਕਰਕੇ ਸਮਾਇਆ ਹੋਇਆ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਐਸਾ ਪ੍ਰਮਾਤਮਾ ਜੀ ਆਪ ਜੀ ਦਾ ਬਿਰਦ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਤੂੰ ਆਪੇ ਰਹਿਆ ਸਮਾਏ ਜੀਓ। ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਤੂੰ ਆਪ ਹੀ ਸਮਾਇਆ ਹੈ, ਆਪ ਹੀ ਜੋਤ ਰੂਪ ਹੋ ਕਰਕੇ ਸਭ ਦੇ ਅੰਦਰ ਵਰਤ ਰਿਹਾ ਹੈ। ਸੱਚ ਕਹਿ ਨਾਨਕ ਸੁਣੋ ਸੰਤੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸੱਚਾ ਬਚਨ ਆਖ ਰਹੇ ਹਾਂ। ਐ ਸਤਿਪੁਰਸ਼ੋ, ਬੰਦਗੀ ਕਰਨ ਵਾਲੇ ਮਹਾਪੁਰਸ਼ੋ, ਸੁਣਨਾ ਕਰੋ। ਹਰ ਵਰਤੈ ਧਰਮ ਨਿਆਏ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਧਰਮ ਦਾ ਜਿਹੜਾ ਨਿਆਂ ਹੀ ਵਰਤਨਾ ਕਰਦਾ ਹੈ, ਕਦੇ ਵੀ ਕਿਸੇ ਨਾਲ ਅਨਿਆਂ ਨਹੀਂ ਹੁੰਦਾ। ਪਰਮੇਸ਼ਰ ਧਰਮੀ ਬੰਦਿਆਂ ਦੇ ਨਾਲ ਨਿਆਂ ਜ਼ਰੂਰ ਕਰਨਾ ਕਰਦਾ ਹੈ। ਸਾਧ ਸੰਗਤ ਜੀ, ਜਿਵੇਂ ਕੋਈ ਮਨੁੱਖ ਜਿਤਨਾ ਮਰਜ਼ੀ ਝੂਠ ਬੋਲੀ ਜਾਵੇ, ਜਿੰਨਾ ਮਰਜ਼ੀ ਬਾਰ-ਬਾਰ ਝੂਠ ਬੋਲੀ ਜਾਵੇ, ਇੱਕ ਨਾ ਇੱਕ ਦਿਨ ਪੜਦਾ ਜ਼ਾਹਰ ਹੋ ਹੀ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਧਰਮ ਦੇ ਮਾਰਗ ਤੇ ਚੱਲਦਾ ਹੈ, ਉਹਨੂੰ ਭਾਵੇਂ ਜਿਤਨਾ ਮਰਜ਼ੀ ਕੋ ਡਲਾਉਣ ਦਾ ਯਤਨ ਕਰੀ ਜਾਵੇ, ਉਹਦੇ ਤੇ ਪੜਦਾ ਪਾਉਣ ਦਾ ਯਤਨ ਕਰੀ ਜਾਵੇ, ਉਹਨੂੰ ਗੁੰਮਰਾਹ ਕਰਨ ਦਾ ਯਤਨ ਕਰੀ ਜਾਵੇ, ਪਰ ਸਾਧ ਸੰਗਤ ਜੀ ਸੱਚ ਤੇ ਸੱਚ ਹੀ ਹੈ ਨਾ। ਜਿਤਨਾ ਮਰਜ਼ੀ ਕੋ ਕੂੜ ਝੂਠ ਬੋਲ ਕਰਕੇ ਦੁਰਕਾਰੀ ਜਾਵੇ ਕਿ ਨਹੀਂ ਇਹ ਬੰਦਾ ਧਰਮੀ ਨਹੀਂ ਹੈ, ਕਿੰਨੇ ਕਿੰਨੇ ਕਈ ਵਾਰ ਸਾਧ ਸੰਗਤ ਦੀ ਜ਼ਿੰਦਗੀ ਵਿੱਚ ਉਹਨਾਂ ਤੇ ਦੋਸ਼ ਵੀ ਲੱਗਦੇ ਆ। ਝੂਠੇ ਦੋਸ਼ ਭਾਵੇਂ ਸੰਸਾਰ ਦੇ ਲੋਕ ਲਾਈ ਜਾਂਦੇ ਨੇ, ਪਰ ਇੱਕ ਦਿਨ ਐਸਾ ਹੁੰਦਾ ਹੈ ਸੱਚ ਸਾਹਮਣੇ ਜ਼ਾਹਰ ਹੋ ਹੀ ਜਾਣਾ ਕਰਦਾ ਹੈ। ਕਿਉਂਕਿ ਸਿਆਣਿਆਂ ਦੇ ਬੋਲ ਹਨ, ਸੱਚ 100 ਪੜਦੇ ਪਾੜ ਕੇ ਵੀ ਸਾਹਮਣੇ ਆ ਜਾਂਦਾ ਹੈ। ਕਿੰਨਾ ਕੁ ਸਮਾਂ ਕੋ ਝੂਠ ਬੋਲੀ ਜਾਵੇਗਾ। 100 ਦਿਨ ਚੋਰ ਦਾ ਤੇ ਇੱਕ ਦਿਨ ਸਾਰ ਦਾ, ਜਿਵੇਂ ਸਿਆਣੇ ਬਜ਼ੁਰਗਾਂ ਸਾਡਿਆਂ ਦੇ ਬੋਲਿਆ, ਕਿੰਨਾ ਕੁ ਸਮਾਂ ਬੰਦਾ ਝੂਠ ਬੋਲੀ ਜਾਊਗਾ, ਇੱਕ ਨਾ ਇੱਕ ਦਿਨ ਤਾਂ ਸੱਚ ਸਾਹਮਣੇ ਆਉਣਾ ਹੀ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਸੱਚ ਕਹੈ ਨਾਨਕ ਸੁਣੋ ਸੰਤੋ, ਹਰ ਵਰਤੈ ਧਰਮ ਨਿਆਏ। ਪਰਮਾਤਮਾ ਨਿਆਂਕਾਰੀ ਹੈ, ਧਰਮੀਆਂ ਦਾ ਸਦਾ ਹੀ ਪਰਮਾਤਮਾ ਨਿਆਂ ਕਰਨ ਵਾਲਾ ਐਸਾ ਪਰਮੇਸ਼ਰ ਦਾ ਬਿਰਦ ਹੈ। ਆਪ ਹੋ ਮਿਲ ਹੋ ਸਹੇਲੀ ਹੋ ਮੇਰੇ ਲਾਲ ਜੀਓ। ਹੇ ਮੇਰੇ ਲਾਲ ਜੀਓ, ਐ ਗੁਰਸਿੱਖਾਂ ਰੂਪ ਸਹੇਲੜੀਏ, ਆਓ ਆ ਕਰਕੇ ਸਾਨੂੰ ਮਿਲਣਾ ਕਰੋ। ਜੁਗਿਆਸੂ ਮੁਖ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹਨ। ਇੱਕ ਜੁਗਿਆਸੂ ਹੈ, ਪਰਮਾਤਮਾ ਦੇ ਨਾਲ ਮਿਲਣ ਦੀ ਮਨ ਦੇ ਅੰਦਰ ਆਸਾ ਹੈ, ਉਹ ਗੁਰਸਿੱਖ ਭਾਵਨਾ ਦੇ ਨਾਲ ਬੇਨਤੀ ਕਰਦਾ ਹੈ। ਔਰ ਜੀਵ ਰੂਪ ਸਖੀ ਦਾ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਆਵਹੋ ਮਿਲਹੋ ਸਹੇਲੀ ਹੋ ਮੇਰੇ ਲਾਲ ਜੀਓ। ਕਿ ਆਓ ਗੁਰਸਿੱਖਾਂ ਗੁਰਮੁਖਾਂ ਰੂਪ ਸਖੀਓ, ਸਾਨੂੰ ਆ ਕਰਕੇ ਮਿਲਣਾ ਕਰੋ। हे ਮੇਰੇ ਪਿਆਰੇ ਲਾਲ ਜੀਓ। ਹਰ ਹਰ ਨਾਮ ਅਰਾਧੇ RAM। ਕਿਉਂਕਿ ਅਸੀਂ ਮਿਲ ਕਰਕੇ ਪ੍ਰਮਾਤਮਾ ਦੀ ਆਰਾਧਨਾ ਕਰਾਂਗੇ, ਬਹੁਤਾ ਫਲ ਮਿਲੇਗਾ। ਤਾਂ ਹੀ ਸਾਧ ਸੰਗਤ ਜੀ, ਸਤ ਸੰਗਤ ਦੀ ਵਡਿਆਈ ਹੈ, ਕਹਿਣੀ ਕਥਨੀ ਤੋਂ ਬਾਹਰ ਹੈ। ਬੇਅੰਤ ਬਾਰ-ਬਾਰ ਪਤਾ ਨਹੀਂ ਕਿੰਨੇ ਕੁ ਬਚਨ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਤ ਸੰਗਤ ਦੇ ਮਹਾਤਮ ਦੇ ਵਡਿਆਈ ਦੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ। ਬੇਅੰਤ ਸਤਿਗੁਰੂ ਜੀ ਦੇ ਬਚਨ ਹਨ ਕਿ ਸਤ ਸੰਗਤ ਬੜੀ ਵੱਡੀ ਇੱਕ ਅਮੋਲਕ ਦਾਤ ਹੈ। ਪਾਪੀ ਬੰਦਾ ਵੀ ਮਹਾਰਾਜ ਜੀ ਦੀ ਸਤ ਸੰਗਤ ਕਰੇ ਨਾ ਪਿਆਰ ਦੇ ਨਾਲ, ਉਹ ਪਾਪੀ ਬੰਦਾ ਵੀ ਤਰ ਜਾਂਦਾ ਹੈ। ਮਹਾਰਾਜ ਕਹਿੰਦੇ ਪਤਿਤ ਜੀਵ ਵੀ ਪਵਿੱਤਰ ਹੋ ਜਾਂਦੇ ਐ ਜੇ ਭਾਵਨਾ ਦੇ ਨਾਲ ਸਤ ਸੰਗਤ ਕਰਨ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਹਰ ਹਰ ਨਾਮ ਅਰਾਧੇ RAM। ਐ ਗੁਰਮੁਖੋ, ਐ ਗੁਰਸਿੱਖਾਂ ਰੂਪ ਸਖੀਓ, ਆਓ ਮਿਲ ਕਰਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੀਏ। ਕਰ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਓ। ਹੇ ਮੇਰੇ ਲਾਲ ਜੀਓ, ਹੇ ਪਿਆਰੇ ਜੀ, ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਨਾ ਕਰੋ। ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰੋ। ਜਮ ਕਾ ਮਾਰਗ ਸਾਧੇ RAM। ਫਿਰ ਜਿਹੜਾ ਜਮਾਂ ਦਾ ਰਸਤਾ ਹੈ ਨਾ, ਉਹ ਸਾਧਿਆ ਜਾਵੇਗਾ, ਸਮੇਟਿਆ ਜਾਵੇਗਾ। ਜਮਾਂ ਦੇ ਮਾਰਗ ਤੇ ਤੁਹਾਨੂੰ ਚੱਲਣਾ ਨਹੀਂ ਪਾਵੇਗਾ। ਅਥਵਾ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਜਮ ਮਾਰਗ ਤੇ ਕਦੇ ਵੀ ਨਹੀਂ ਚੱਲਣਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਜਮਾਂ ਦਾ ਮਾਰਗ ਸਾਧ ਲਿਆ ਹੈ,
ਆਪਣੇ ਵਸ ਵਿੱਚ ਕਰ ਲਿਆ ਹੈ। ਜਾਮਵੇਂ ਕਦੇ ਉਹਨਾਂ ਨੂੰ ਮਹਾਰਾਜ ਕਹਿੰਦੇ ਨਿਗਾਹ ਭਰ ਕੇ ਵੀ ਦੇਖ ਨਹੀਂ ਸਕਦੇ। ਐਸਾ ਪ੍ਰਮਾਤਮਾ ਨੇ ਉਹਨਾਂ ਨੂੰ ਪ੍ਰਤਾਪ ਬਖਸ਼ਿਆ ਹੈ। ਐਸੀ ਵਡਿਆਈ, ਐਸੀ ਸੋਭਾ ਪ੍ਰਮਾਤਮਾ ਨੇ ਆਪਣੇ ਪਿਆਰਿਆਂ ਦੀ ਕਰਵਾਈ ਹੈ। ਮਾਰਗ ਵਿਖੜਾ ਸਾਧ ਗੁਰਮੁਖ। ਹੁਜੂਰ ਕਹਿੰਦੇ ਹਨ ਇਹ ਜੀਵਾ ਜੋ ਪ੍ਰਮਾਤਮਾ ਦੇ ਘਰ ਪਹੁੰਚਣ ਦਾ ਮਾਰਗ ਹੈ ਨਾ, ਰਸਤਾ ਹੈ, ਬੜਾ ਹੀ ਵਿਖੜਾ ਹੈ, ਬੜਾ ਵਿਖੜਾ ਪੈਂਦਾ ਹੈ। ਪਰ ਇਸ ਨੂੰ ਕਿਵੇਂ ਸਾਧਿਆ ਜਾ ਸਕਦਾ, ਕਿਵੇਂ ਸਫਲਾ ਕੀਤਾ ਜਾ ਸਕਦਾ, ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਗੁਰਾਂ ਦੇ ਮੁਖ ਦੁਆਰਾ, ਉਪਦੇਸ਼ ਦੀ ਪ੍ਰਾਪਤੀ ਕਰਕੇ। ਜਾਂ ਫਿਰ ਕਿਹਨਾਂ ਨੇ ਇਸ ਮਾਰਗ ਨੂੰ ਸਾਧਿਆ ਹੈ? ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆਂ ਨੇ ਹੀ ਜੀਵਨ ਦੇ ਅੰਦਰ ਸਾਧਨਾ ਕੀਤਾ ਹੈ। ਭਾਵ ਜੋ ਪਰਮਾਰਥ ਦਾ ਰਸਤਾ ਹੈ, ਸਾਧ ਸੰਗਤ ਜੀ, ਮਨਮੁਖ ਜੀਵ ਇਹਦੇ ਤੇ ਨਹੀਂ ਕਦੇ ਵੀ ਚੱਲ ਸਕਦਾ। ਚੱਲਣਾ ਤਾਂ ਬੜੀ ਦੂਰ ਦੀ ਗੱਲ ਹੈ, ਟਿਕ ਵੀ ਨਹੀਂ ਸਕਦਾ। ਹੋਰ ਪਾਸੇ ਭਾਵੇਂ ਜੋ ਪੱਗ ਡੰਡੀਆਂ ਨੂੰ ਧਾਰਨ ਕਰ ਲਵੇ, ਹੋਰ ਪਾਸੇ ਭਾਵੇਂ ਭਟਕਦਾ ਫਿਰੇ, ਭੱਜ ਦੌੜ ਕਰਦਾ ਰਹੇ, ਪਰ ਇਸ ਮਾਰਗ ਤੇ ਮਨਮੁਖ ਬੰਦਾ ਟਿਕ ਵੀ ਨਹੀਂ ਸਕਦਾ, ਖਲੋ ਵੀ ਨਹੀਂ ਸਕਦਾ। ਇਦਾਂ ਦੀ ਮਨਮੁਖ ਜੀਵ ਦੀ ਹਾਲਤ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਰਗ ਵਿਖੜਾ ਸਾਧ ਗੁਰਮੁਖ। ਹਜ਼ੂਰ ਕਹਿੰਦੇ ਇਹ ਜੀਵ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੀ ਪ੍ਰਾਪਤੀ ਕਰਕੇ, ਮਹਾਰਾਜ ਜੀ ਤੋਂ ਸਿੱਖਿਆ ਦੀ ਦਾਤ ਲੈ ਕਰਕੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੇਗਾ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਵੇਂਗਾ, ਫਿਰ ਵਿਖੜਾ ਪੈਂਦਾ ਸੁਖੈ ਨਹੀਂ, ਬੜਾ ਸਰਲ ਹੀ ਮਹਾਰਾਜ ਕਹਿੰਦੇ ਪੂਰਾ ਹੋ ਜਾਵੇਗਾ। ਨਾ ਹੀ ਤਾਂ ਇਸ ਪੈਂਡੇ ਤੇ ਚੱਲਣਾ ਬੜਾ ਔਖਾ ਹੈ। ਪ੍ਰਬਲ ਵਿਕਾਰ ਬਾਰ-ਬਾਰ ਰੁਕਾਵਟਾਂ ਪਾਉਂਦੇ ਐ, ਬਾਰ-ਬਾਰ ਵਿਘਨ ਪਾਉਂਦੇ ਹਨ। ਇਸ ਲਈ ਮਹਾਰਾਜ ਕਹਿੰਦੀ ਗੁਰੂ ਕੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ, ਤਾਂ ਇਸ ਵਿਖੜੇ ਪੈਂਡੇ ਨੂੰ ਸਾਧ ਸਕੇਗਾ। ਹਰ ਦਰਗਹਿ ਸੋਭਾ ਪਾਈ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਵਿਖੜੇ ਪੈਂਡੇ ਨੂੰ ਸਾਧ ਲਿਆ ਹੈ, ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਹਨਾਂ ਨੇ ਸੋਭਾ ਪਾਈ ਹੈ। ਸੋਭਾ ਵੀ ਕੈਸੀ, ਇਹ ਨਹੀਂ ਕਿ 4 ਦਿਨਾਂ ਦੀ ਜਿਵੇਂ ਸੰਸਾਰ ਦੀ ਸੋਭਾ ਲੋਕਾਂ ਨੇ ਯਾਦ ਕੀਤਾ, ਵਾਹ ਵਾਹ ਕਰ ਦਿੱਤੀ, ਫਿਰ ਕੋਈ ਨਹੀਂ ਯਾਦ ਕਰਦਾ, ਨਹੀਂ। ਐਸੀ ਸੋਭਾ ਜਨੈ ਕੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਦੀ ਇਦਾਂ ਦੀ ਸੋਭਾ ਹੈ। ਪਰਮਾਤਮਾ ਐਸੀ ਉਹਨਾਂ ਦੀ ਸੋਭਾ ਕਰਵਾਉਂਦਾ ਹੈ ਜਿਵੇਂ ਪਰਮਾਤਮਾ ਦੀ ਸੋਭਾ ਹੁੰਦੀ ਹੈ। ਜਿਵੇਂ ਹਰ ਕੋਈ ਜੀਵ ਪਰਮਾਤਮਾ ਦੀ ਸੋਭਾ ਕਰਦਾ ਹੈ, ਇਵੇਂ ਪਰਮਾਤਮਾ ਆਪਣੇ ਪਿਆਰਿਆਂ ਦੀ ਸੋਭਾ ਕਰਵਾਵਣਾ ਕਰਦਾ ਹੈ। ਜਿਵੇਂ ਨਿੱਕੀ ਜੀ ਬੂੰਦ ਸਮੁੰਦਰ ਵਿੱਚ ਪਾ ਦਈਏ, ਸਮੁੰਦਰ ਖਵਾਉਣ ਦਾ ਮਾਣ ਪ੍ਰਾਪਤ ਕਰਦੀ ਹੈ, ਇਸੇ ਪ੍ਰਕਾਰ ਪਰਮਾਤਮਾ ਆਪਣੇ ਸਰੂਪ ਦੀ ਅਭੇਰਤਾ ਦੀ ਕਰਕੇ ਆਪਣੀ ਜੈਸੀ ਹੀ ਸੋਭਾ ਕਰਵਾਉਂਦਾ ਹੈ। ਜਿਨ ਕਉ ਵਿਧਾਤਾ ਤੁਰਹੁ ਲਿਖਿਆ। ਜਿਵੇਂ ਹਜੂਰ ਦਾ ਮੁਖ ਵਾਕਿਆ ਆਉਂਦਾ ਨਾ ਗੁਰਬਾਣੀ ਅੰਦਰ, ਕਬੀਰ ਮਹਾਰਾਜ ਸਾਹਿਬ ਜੀ ਨੇ ਭਗਤ ਰਸਨਾ ਦੁਆਰਾ ਵੀ ਉਚਾਰਨ ਕੀਤਾ। ਕਹਿੰਦੇ ਹਨ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਏਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਹੈ ਭਾਵੇਂ ਇੱਕੋ ਹੀ ਰੂਪ ਹੈ, ਰਾਮ ਸੰਤ ਮੈਂ ਭੇਦ ਕਿਛ ਨਾਹੀ। ਕੋਈ ਵੀ ਮਹਾਰਾਜ ਕਹਿੰਦਾ ਇਹਨਾਂ ਵਿੱਚ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਵਾਹਿਗੁਰੂ ਤੇ ਵਾਹਿਗੁਰੂ ਜੀ ਦੇ ਪਿਆਰਿਆਂ ਵਿੱਚ ਕੋਈ ਵੀ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਤੇ ਇਸੇ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਸੋਭਾ ਕਰਵਾਉਂਦਾ ਹੈ। ਜਿਨ ਕਉ ਵਿਧਾਤਾ ਤੁਰਹੁ ਲਿਖਿਆ। ਤੁਰੋਂ ਹੀ ਜਿਨ੍ਹਾਂ ਦੇ ਫਲ ਬਰਦਾਤੇ ਪ੍ਰਮਾਤਮਾ ਨੇ ਲੇਖ ਲਿਖੇ ਸਨ, ਤਿਨਾ ਰੈਣ ਦਿਨ ਲਿਵ ਲਾਈਆ। ਉਹਨਾਂ ਦੀ ਰਾਤ ਵੀ ਦਿਨੇ ਵੀ ਆਪਣੇ ਚਰਨਾਂ ਵਿੱਚ ਪ੍ਰਮਾਤਮਾ ਨੇ ਲਿਵ ਲਾ ਦਿੱਤੀ ਹੈ। ਸਾਧ ਸੰਗਤ ਜੀ ਵੀ ਪ੍ਰਮਾਤਮਾ ਦਾ ਤਰਸ ਹੈ। ਸਤਿਗੁਰੂ ਜੀ ਮਿਹਰ ਕਰਨ ਤਾਂ ਹੀ ਗੁਰੂ ਚਰਨਾਂ ਦੇ ਨਾਲ ਚਿੱਤ ਜੁੜਦਾ ਹੈ। ਨਹੀਂ ਤਾਂ ਆਪਣਾ ਭਾਵੇਂ ਅਸੀਂ ਕਿੰਨਾ ਯਤਨ ਵੀ ਕਰ ਲਈਏ, ਯਤਨ ਕਰਦੇ ਵੀ ਹਾਂ, ਪਰ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਕਦੇ ਚਿੱਤ ਨੂੰ ਇਕਾਗਰ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਜਿਨ੍ਹਾਂ ਤੇ ਦਇਆ ਕੀਤੀ ਹੈ, ਜਿਨ੍ਹਾਂ ਤੇ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਤਿੰਨਾਂ ਰੈਣ ਦਿਨ ਲਿਵ ਲਾਈਐ। ਉਹਨਾਂ ਦੀ ਆਪਣੇ ਚਰਨਾਂ ਵਿੱਚ ਲਿਵ ਜੋੜ ਦਿੱਤੀ ਹੈ। ਗੁਰਮੁਖ ਪਿਆਰਿਆਂ ਦੀ ਰਾਤ ਵੀ ਦਿਨੇ ਵੀ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਹਉਮੈ ਮਮਤਾ ਮੋਹ ਛੁਟਾ। ਔਰ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ
ਫਿਰ ਮਹਾਰਾਜ ਕਹਿੰਦੇ ਸਰੀਰਾਂ ਦਾ ਜਿਹੜਾ ਮੋਹ ਕਰਨਾ ਹੈ, ਹਉਮੈ ਪ੍ਰਬਲ ਮੋਹ, ਇਹ ਸਾਰਾ ਛੁੱਟ ਜਾਣਾ ਕੀਤਾ ਹੈ। ਜਾ ਸੰਗ ਮਿਲਿਆ ਸਾਧੇ, ਜਦੋਂ ਸਾਧੂ ਜਨਾਂ ਦੀ ਸੰਗਤ ਜੀਵਨ ਦੇ ਵਿੱਚ ਪ੍ਰਾਪਤ ਹੋਈ ਹੈ, ਮਨੁੱਖ ਜਿੱਦਾਂ ਦੀ ਸੰਗਤ ਕਰਦਾ ਉਦਾਂ ਦਾ ਰੰਗ ਚੜ੍ਹਦਾ ਹੈ। ਤੇ ਸਾਧ ਸੰਗਤ ਜੀ, ਜਿਹੜਾ ਸਾਧੂ ਹੈ ਉਹਨੇ ਆਪਣੇ ਮਨ ਨੂੰ ਸਾਧਿਆ ਹੋਇਆ। ਭਾਵੇਂ ਪ੍ਰੇਮ ਸਾਰਿਆਂ ਦੇ ਨਾਲ ਬੰਦਗੀ ਕਰਨ ਵਾਲੇ ਮਹਾਂਪੁਰਖ ਸਾਧੂ ਜਨ ਕਰਦੇ ਐ, ਪਰ ਸਾਧ ਸੰਗਤ ਜੀ ਮੋਹ ਨਹੀਂ ਕਿਸੇ ਨਾਲ ਵੀ ਕਰਦੇ, ਨਾ ਧਨ ਨਾਲ, ਨਾ ਪਦਾਰਥਾਂ ਨਾਲ, ਨਾ ਸ਼ਰੀਰਾਂ ਦੇ ਨਾਲ। ਮੋਹ ਨਹੀਂ ਕਿਸੇ ਨਾਲ ਵੀ ਹੁੰਦਾ, ਕਿਉਂਕਿ ਮੋਹ ਇੱਕ ਵੱਖਰੀ ਹੈ ਔਰ ਮੋਹ ਇੱਕ ਸਾਧ ਸੰਗਤ ਜੀ ਵੱਖਰੀ ਸ਼ਕਤੀ ਹੈ। ਪ੍ਰੇਮ ਇੱਕ ਵੱਖਰੀ ਸ਼ਕਤੀ ਹੈ। ਮਹਾਰਾਜ ਜਿਵੇਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਮਨਮੁਖ ਬੰਦਾ ਹੈ ਨਾ, ਉਹ ਸਾਧ ਸੰਗਤ ਜੀ ਮੋਹ ਦੇ ਵਿੱਚ ਵੱਜਾ ਰਹਿੰਦਾ। ਜਿਹੜਾ ਗੁਰਮੁਖ ਹੈ ਪ੍ਰੇਮ ਤੇ ਕਰਦਾ, ਪਰ ਹਿਰਦਾ ਉਹਦਾ ਕਮਲ ਦੀ ਤਰ੍ਹਾਂ ਨਿਰਲੇਪ ਰਹਿਣਾ ਕਰਦਾ ਹੈ। ਇਹ ਗੁਰਮੁਖਾਂ ਤੇ ਮਨਮੁਖਾਂ ਦੇ ਵੀ ਸਾਧ ਸੰਗਤ ਜੀ ਅੰਤਰ ਹੁੰਦਾ ਹੈ। ਪ੍ਰੇਮ ਭਾਵੇਂ ਗੁਰਮੁਖ ਵੀ ਬੜਾ ਕਰਦੇ ਐ, ਪਰ ਮੋਹ ਦੇ ਬੰਧਨ ਵਿੱਚ ਨਹੀਂ ਕਦੇ ਵੀ ਮਨ ਨੂੰ ਬੱਝਣ ਦਿੰਦੇ। ਆਜ਼ਾਦ ਹੋ ਕੇ ਰਹਿੰਦੇ ਹਨ, ਸੁਤੰਤਰ ਹੋ ਕਰਕੇ ਜੀਵਨ ਨਿਰਵਾਹ ਕਰਦੇ ਹਨ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਤੇ ਹਜ਼ੂਰ ਕਹਿੰਦੇ ਹਉਮੈ ਮਮਤਾ ਮੋਹ ਛੁਟਾ, ਜਾ ਸੰਗ ਮਿਲਿਆ ਸਾਧੇ। ਇਹ ਪੋਲਾ ਉਚਾਰਨ ਕਰਨਾ, ਸਾਧੇ ਪਾਠ ਨਹੀਂ ਕਹਿਣਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਉਹਨਾਂ ਦੀ ਹਉਮੈ ਵੀ ਛੁੱਟ ਗਈ। ਇਸ ਪ੍ਰਕਾਰ ਸ਼ਰੀਰਾਂ ਦਾ ਮੋਹ ਦਾ ਬੰਧਨ ਵੀ ਮਹਾਰਾਜ ਕਹਿੰਦੇ ਛੁੱਟ ਗਿਆ ਹੈ। ਜਨ ਕਹੈ ਨਾਨਕ ਮੁਕਤ ਹੋਆ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਜੀਵ ਮੁਕਤ ਹੋ ਗਿਆ ਹੈ, ਬੰਧਨਾਂ ਤੋਂ ਆਜ਼ਾਦ ਹੋਇਆ ਹੈ। ਹਰ ਹਰ ਨਾਮ ਅਰਾਧੇ, ਜਿਸ ਨੇ ਹਰੀ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਹੈ, ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਕਰਕੇ ਮੋਹ ਮਮਤਾ ਦੇ ਹਉਮੈ ਦੇ ਬੰਧਨ ਸਭ ਟੁੱਟ ਗਏ ਹਨ। ਕਰ ਜੋੜੇ ਹੋ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ। हे ਮੇਰੇ ਪਿਆਰੇ ਲਾਲ ਜੀਓ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰੋ। ਕਰ ਜੋੜੇ ਹੋ, ਦੋਵੇਂ ਹੱਥ ਜੋੜ ਕਰਕੇ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ। ਜਿੱਥੇ ਸਤਿਪੁਰਸ਼ਾਂ ਦੀ ਸੰਗਤ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦੀ ਪਿਆਰੀ ਸਤ ਸੰਗਤ ਵਿੱਚ ਜੁੜਿਆ ਜਾਂਦਾ ਹੈ। ਹੇ ਮੇਰੇ ਪਿਆਰੇ ਲਾਲ ਜੀਓ, ਇਹ ਪ੍ਰਾਣਾ ਧਾਰੀ ਜੀਵ ਹੈ, ਉੱਥੇ ਦੋਵੇਂ ਹੱਥ ਜੋੜ ਕਰਕੇ ਅਬਨਾਸੀ ਪੁਰਖ ਪੂਜੇ ਰਾਮ। ਜੋ ਨਾਸ ਤੋਂ ਰਹਿਤ ਪਰਮਾਤਮਾ ਅਬਨਾਸੀ ਸਰੂਪ ਹੈ, ਉਸ ਪਰਮਾਤਮਾ ਦੀ ਪੂਜਾ ਕਰਿਆ ਕਰ। ਐਵੇਂ ਕਦੇ ਪੱਥਰਾਂ ਦੀ, ਕਦੇ ਕਿਸੇ ਦੀ ਪੂਜਾ ਕਰਦਾ ਰਹਿੰਦਾ ਹੈ। हे ਜੀਵ, ਜੇ ਪੂਜਾ ਕਰਨੀ ਹੈ ਤਾਂ ਅਕਾਲ ਦੀ ਕਰ, ਕਿਉਂਕਿ ਕੋਈ ਵੀ ਐਸਾ ਪੂਜਾ ਨਹੀਂ ਹੈ ਜਿਹੜੀ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਸਫਲੀ ਹੋ ਸਕੇ। ਸਤਿਗੁਰੂ ਜੀ ਦਾ ਮੁਖ ਵਾਕ ਹੈ, ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਕਿਹੜੀ ਪੂਜਾ ਜਿਹੜੀ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਸਫਲੀ ਹੋ ਸਕੀ ਹੈ? ਕੋਈ ਵੀ ਮਹਾਰਾਜ ਕਹਿੰਦੇ ਸਫਲ ਨਹੀਂ ਹੋ ਸਕਦੀ। ਅਨੇਕਾਂ ਪ੍ਰਕਾਰ ਦੀਆਂ ਪੂਜਾ ਨੇ, ਔਰ ਇਸੇ ਪ੍ਰਕਾਰ ਇਹਨਾਂ ਅਨੇਕਾਂ ਪ੍ਰਕਾਰ ਦੇ ਪੂਜਾ ਕਰਨ ਦੇ ਢੰਗ ਤਰੀਕੇ ਹਨ, ਪਰ ਕੋਈ ਵੀ ਐਸੀ ਪੂਜਾ ਸਫਲੀ ਨਹੀਂ ਜਿਹੜੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਸਫਲੀ ਹੋ ਗਈ ਹੋਵੇ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਅਬਨਾਸੀ, ਨਾਸ ਤੋਂ ਰਹਿਤ ਪਰਮਾਤਮਾ ਦੀ ਪੂਜਾ ਕਰ। ਪਰਮਾਤਮਾ ਦੀ ਪੂਜਾ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਪੂਜਨ ਕਰ। ਮਨ ਬੁੱਧ ਰੂਪੀ ਹੱਥ ਜੋੜ ਕਰਕੇ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਭਜਨ ਰੂਪੀ ਪੂਜਾ ਕਰਿਆ ਕਰ। ਬਹੁ ਵਿਧ ਪੂਜਾ ਖੋਜੀਐ, ਮੇਰੇ ਲਾਲ ਜੀਓ। ਬਹੁਤੀਆਂ ਵਿਧਾਂ ਦੁਆਰਾ ਬਹੁਤੀਆਂ ਪੂਜਾ ਵੀ ਕਰ ਕਰਕੇ, ਖੋਜ ਕਰਕੇ, ਭਾਲ ਕਰਕੇ ਦੇਖ ਲਈਆਂ ਹਨ, ਪਿਆਰੇ ਲਾਲ ਜੀਓ। ਇਹੋ ਮਨ ਤਨ ਸਭ ਅਰਪੇ ਰਾਮ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸਤਿਗੁਰੂ ਜੀ ਦੇ ਚਰਨਾਂ ਦੀ ਪੂਜਾ ਕਰਨੀ ਹੈ, ਅਕਾਲ ਪੁਰਖ ਪਰਮਾਤਮਾ ਜੀ ਦਾ ਪੂਜਨ ਕਰਨਾ ਹੈ, ਮਨ, ਬਾਣੀ, ਸਰੀਰ, ਤਨ, ਮਨ, ਧਨ ਇਹ ਅਰਪਣ ਕਰਨਾ ਪੈਂਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਿਆ ਜਾ ਸਕਦਾ ਹੈ। ਤਾਂ ਹੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਤਨ, ਮਨ, ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ।
ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਸਤ ਕਰਕੇ ਮੰਨਣਾ, ਇਹੋ ਮਨ ਤਨ ਸਭ ਅਰਪੇਹਾ ਰਾਮ। ਹਜੂਰ ਕਹਿੰਦੇ ਜਿਹੜਾ ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਹੈ, ਇਹਦੇ ਸਮਾਨ ਕੋਈ ਵੀ ਮਹਾਰਾਜ ਕਹਿੰਦੇ ਪੂਜਾ ਨਹੀਂ ਹੈ। ਸਾਰੀਆਂ ਮਹਾਰਾਜ ਕਹਿੰਦੇ ਪੂਜਾ ਨੂੰ ਖੋਜ ਕਰਕੇ, ਭਾਲ ਕਰਕੇ, ਵਿਚਾਰਾਂ ਕਰ ਕਰਕੇ ਦੇਖ ਲਿਆ ਹੈ, ਕਿਹੜੀ ਪੂਜਾ ਦਾ ਫਲ ਕੀ ਮਿਲਦਾ ਹੈ। ਕੋਈ ਕਿਸੇ ਤਰ੍ਹਾਂ ਦੀ ਪੂਜਾ ਕਰਦਾ ਹੈ। ਹਿੰਦੂ ਮਤ ਅਨੁਸਾਰ 16 ਪ੍ਰਕਾਰ ਦੀ ਪੂਜਾ ਮੰਨੀ ਹੈ, ਪ੍ਰਮੁੱਖ 16 ਪ੍ਰਕਾਰ ਦੀ ਪੂਜਾ। ਉਵੇਂ ਤਾਂ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਅਨੇਕਾਂ ਪ੍ਰਕਾਰ ਦੀ ਪੂਜਾ ਹੈ। ਅਨੇਕਾਂ ਪ੍ਰਕਾਰ ਦੇ ਜੀਵ ਜਿਹੜੇ ਪੂਜਾ ਕਰਨ ਵਾਲੇ ਨੇ, ਅਨੇਕਾਂ ਪ੍ਰਕਾਰ ਦੇ ਢੰਗ ਤਰੀਕੇ ਹਨ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪਹਿ ਬੇਅੰਤਾ। ਹੋਰ ਵੀ ਕਿੰਨੇ ਕਿੰਨੇ ਸਾਧਨ ਕਰਨ ਵਾਲੇ ਜੀਵ ਹੈ, ਪਰ ਹਜ਼ੂਰ ਕਹਿੰਦੇ ਐ ਇਹੋ ਮਨ ਤਨ ਸਭ ਅਰਪੇਹਾ ਰਾਮ। ਮਨ ਬਾਣੀ ਸਰੀਰ ਜਾਂ ਤਨ ਮਨ ਧਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪੇਹਾ ਅਰਪਣ ਕਰ ਦੇਣਾ, ਇਹਦੇ ਸਮਾਨ ਮਹਾਰਾਜ ਕਹਿੰਦੇ ਕੋਈ ਪੂਜਾ ਹੋਰ ਨਹੀਂ ਹੈ। ਮਨ ਤਨ ਧਨ ਸਭ ਪ੍ਰਭੂ ਕੇਰਾ। ਹਜੂਰ ਕਹਿੰਦੇ ਹਨ ਸਾਰਾ ਕੁਝ ਤਾਂ ਪ੍ਰਭੂ ਪਰਮਾਤਮਾ ਦਾ ਹੀ ਹੈ, ਕਿਉਂਕਿ ਮਨ ਬਾਣੀ ਸਰੀਰ ਪਰਮੇਸ਼ਰ ਦਾ ਹੀ ਹੈ ਨਾ, ਜਿਹਨੂੰ ਜੀਵ ਆਪਣਾ ਮੰਨੀ ਬੈਠਾ ਹੈ। ਫਿਰ ਤਨ ਹੈ, ਮਨ ਹੈ, ਧਨ ਹੈ, ਜਿਤਨੇ ਵੀ ਸੰਸਾਰ ਭਰ ਦੇ ਸੁਖ ਹਨ, ਸਾਰਾ ਪ੍ਰਭੂ ਪਰਮੇਸ਼ਰ ਨੇ ਹੀ ਦਿੱਤਾ ਹੈ। ਕਿਆ ਕੋ ਪੂਜ ਚੜਾਵੇ। ਤੇ ਫਿਰ ਕੀ ਪੂਜਾ ਕੋਈ ਚੜਾਵੇਗਾ? ਕੀ ਕੋਈ ਦਾਵਾ ਕਰੇਗਾ ਕਿ ਮੈਂ ਇਹ ਪੂਜਾ ਕੀਤੀ ਹੈ ਜੀ, ਮੈਂ ਇਹਨਾਂ ਚੜਾਵਾ ਚੜਾ ਦਿੱਤਾ? ਸਾਧ ਸੰਗਤ ਜੀ ਖਿਮਾ ਕਰਨਾ ਤੇ ਵਚਨ ਧਿਆਨ ਦੇ ਨਾਲ ਵੀ ਸਰਵਣ ਕਰਨਾ। ਕਈ ਵਾਰ ਸਾਡਾ ਸੁਭਾਅ ਹੁੰਦਾ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਂ ਸਾਧ ਸੰਗਤ ਦੀ ਜ਼ਿੰਮੇਵਾਰ ਮਹਾਂਪੁਰਖਾਂ ਦੇ ਕੋਲ ਕੋਈ ਸੇਵਾ ਕਰਦੇ ਆ ਨਾ, ਧਨ ਦੀ, ਪਦਾਰਥਾਂ ਦੀ, ਜਿੰਨੀ ਕੋ ਜੋ ਵੀ ਕੋਈ ਸਮਰੱਥਾ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਤੇ ਸੁਭਾਵਕ ਅਣਜਾਣ ਅਸੀਂ ਇਸ ਅਣਜਾਣਪੁਣੇ ਵਿੱਚ ਇਦਾਂ ਦੇ ਬੋਲ ਕਹਿੰਦੇ ਹਾਂ ਜੀ ਅਸੀਂ ਗੁਰੂ ਘਰ ਨੂੰ ਦਾਨ ਦਿੱਤਾ। ਬਹੁਤ ਵਾਰ ਇਹ ਬਚਨ ਕਈ ਵਾਰ ਇਹ ਪ੍ਰੇਮੀਆਂ ਤੋਂ ਸੁਣਿਆ, ਪਰ ਕਦੇ ਕਦੇ ਬੇਨਤੀ ਕਰਦਾ ਰਹਿੰਦਾ ਹੁੰਨਾ ਕਿ ਨਹੀਂ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਦਾਨ ਕੋਈ ਦੇ ਨਹੀਂ ਸਕਦਾ। ਸਿੱਖ ਦਾਨ ਗੁਰੂ ਚਰਨਾਂ ਵਿੱਚੋਂ ਲੈਣ ਵਾਸਤੇ ਜ਼ਰੂਰ ਆਉਂਦਾ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾਨ ਕਿਹਨੂੰ ਦੇਈਦਾ? ਇਹ ਬਚਨ ਬੋਲਣਾ ਨਹੀਂ ਚਾਹੁੰਦਾ, ਇਹਦੇ ਨਾਲ ਸਤਿਗੁਰੂ ਜੀ ਦਾ ਨਿਰਾਦਰ ਹੋਵੇਗਾ। ਦਾਨ ਕਿਹਨੂੰ ਦੇਈਦਾ? ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਦਾਤੇ ਹਨ। ਦਾਨ ਸਾਧ ਸੰਗਤ ਜੀ ਦਾਨੀ ਕਰਦਾ ਹੈ, ਭਿਖਾਰੀ ਬੰਦਾ ਦਾਨ ਕੀ ਕਰ ਸਕਦਾ? ਤੇ ਅਸੀਂ ਤਾਂ ਸਾਰੇ ਭਿਖਾਰੀ ਹਾਂ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਆ ਕਰਕੇ ਝੋਲੀਆਂ ਅੱਡ ਕਰਕੇ ਮੰਗਦੇ ਆ। ਮਾਲਕ ਕੋਲੋਂ ਮੰਗ ਕੇ ਫਿਰ ਕਹੇ ਕਿ ਮੈਂ ਤੈਨੂੰ ਦਾਨ ਦੇਵਾਂ, ਇਹ ਕੋਈ ਗੱਲ ਥੋੜਾ ਬਣਦੀ ਹੈ। ਤੋ ਇਸ ਕਰਕੇ ਬੇਨਤੀ ਤਾਂ ਕੀਤੀ ਹੈ ਕਿ ਜਦੋਂ ਗੁਰੂ ਘਰ ਅਸੀਂ ਸੇਵਾ ਕਰਦੇ ਹਾਂ, ਕਦੇ ਵੀ ਹੰਕਾਰ ਨਹੀਂ ਜਤਾਉਣਾ ਚਾਹੀਦਾ। ਇਦਾਂ ਦੇ ਬਚਨ ਵੀ ਨਹੀਂ ਕਦੇ ਕਰਨੇ ਚਾਹੀਦੇ ਜੀ ਮੈਂ ਇੰਨਾ ਗੁਰੂ ਘਰ ਨੂੰ ਦਾਨ ਦਿੱਤਾ। ਨਹੀਂ, ਅਸੀਂ ਕੁਝ ਨਹੀਂ ਦੇ ਸਕਦੇ, ਸਾਰਾ ਕੁਝ ਤਾਂ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਹੈ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਸਾਡਾ ਤੇ ਆਪਣਾ ਕੁਝ ਵੀ ਨਹੀਂ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਨਾ ਸਮਰੱਥਾ ਦੇਣ ਤੇ ਅਸੀਂ ਕੋਈ ਸੇਵਾ ਕਰ ਸਕਦੇ ਆ? ਭਾਵੇਂ ਤਨ ਕਰਕੇ, ਭਾਵੇਂ ਮਨ ਕਰਕੇ, ਤੇ ਭਾਵੇਂ ਧਨ ਕਰਕੇ ਹੈ। ਤਿੰਨ ਤਰ੍ਹਾਂ ਹੀ ਕਰਕੇ ਸੇਵਾ ਹੋ ਸਕਦੀ ਹੈ। ਜੇ ਮਹਾਰਾਜ ਕਿਸੇ ਵੀ ਪੱਖ ਤੋਂ ਸਾਨੂੰ ਸਮਰੱਥਾ ਨਾ ਦੇਣ ਤੇ ਅਸੀਂ ਸੇਵਾ ਕਰ ਸਕਦੇ ਆ? ਨਹੀਂ, ਜੀਵ ਦਾ ਆਪਣਾ ਕੋਈ ਚਾਰਾ ਨਹੀਂ, ਕੋਈ ਬਲ ਨਹੀਂ ਜੀ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ। ਤੂੰ ਕਾਹਦਾ ਮਾਣ ਕਰਦਾ ਕਿ ਮੈਂ ਇੰਨਾ ਚੜ੍ਹਤ ਚੜਾਵਾ ਚੜਾਇਆ ਹੈ, ਮੈਂ ਇੰਨੀ ਸੇਵਾ ਕੀਤੀ, ਇੰਨਾ ਪੂਜਨ ਕਰ ਲਿਆ। ਸਾਰਾ ਕੁਝ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਹੀ ਤੈਨੂੰ ਦਿੱਤਾ ਹੈ। ਜਿਸ ਹੋਏ ਕਿਰਪਾਲ ਦਇਆਲ ਸੁਆਮੀ। ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਦਇਆ ਦੇ ਘਰ ਵਿੱਚ ਆ ਕਰਕੇ ਕਿਰਪਾਲੂ ਪਰਮੇਸ਼ਰ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਹੈ, ਸੋ ਪ੍ਰਭ ਅੰਕ ਸਮਾਵੇ। ਉਹ ਪਰਮਾਤਮਾ ਦੀ ਅੰਕ ਗੋਦ ਦੇ ਵਿੱਚ, ਅੰਕ ਸਰੂਪ ਦੇ ਵਿੱਚ, ਅੰਕ ਨਾਮ ਗੋਦ ਦਾ ਵੀ ਹੈ।
ਕਹਿ ਲਈਏ ਕਿ ਪ੍ਰਮਾਤਮਾ ਦੀ ਗੋਦ ਦਾ ਨਿੱਘ ਮਾਣਦਾ ਹੈ। ਜਿਸ ਪ੍ਰਮਾਤਮਾ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਜਿਸ ਜੀਵ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਦਿਆਲੂ ਹੋ ਕਰਕੇ ਦਿਆਲਤਾ ਕਰ ਦਿੰਦਾ ਹੈ, ਕਿਉਂਕਿ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਕਿਸੇ ਦੀ ਕਿਸੇ ਤਰ੍ਹਾਂ ਦੀ ਸ਼ਰਧਾ ਹੁੰਦੀ ਹੈ, ਕਿਸੇ ਦੀ ਕਿਸੇ ਪ੍ਰਕਾਰ ਦੀ ਮਨ ਦੇ ਅੰਦਰ ਭਾਵਨਾ ਤਮੰਨਾ ਹੁੰਦੀ ਹੈ, ਤੇ ਮਹਾਰਾਜ ਜੇ ਕਿਤੇ ਦਇਆ ਦੇ ਘਰ ਵਿੱਚ ਆ ਜਾਣ ਨਾ, ਸਤਿਗੁਰੂ ਜੀ ਛਿਨ ਮਾਤਰ ਸਮੇਂ ਵਿੱਚ ਹੀ ਮਨ ਦੀ ਭਾਵਨਾ ਪੂਰੀ ਕਰ ਦਿੰਦੇ ਹਨ। ਗਰੀਬ ਨਵਾਜ ਹਜੂਰ ਉਚਾਰਨ ਕਰ ਰਹੇ ਨੇ, ਸੋ ਪ੍ਰਭ ਅੰਕ ਸਮਾਵੇ। ਉਹ ਪ੍ਰਮਾਤਮਾ ਦੇ ਸਰੂਪ ਰੂਪੀ ਅੰਕ ਦੇ ਵਿੱਚ ਸਮਾ ਗਏ ਹਨ, ਜਿਨ੍ਹਾਂ ਤੇ ਵਾਹਿਗੁਰੂ ਨੇ ਦਇਆਲਤਾ ਕੀਤੀ ਹੈ, ਕਿਰਪਾਲਤਾ ਕਰ ਦਿੱਤੀ ਹੈ। ਭਾਗ ਮਸਤਕ ਹੋਏ ਜਿਸ ਕੈ, ਹਜੂਰ ਕਹਿੰਦੇ ਹਨ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹੁੰਦੇ ਹਨ, ਤਿਸ ਗੁਰ ਨਾਲ ਸਨੇਹਾ। ਉਹਨਾਂ ਗੁਰਮੁਖਾਂ ਦਾ ਹੀ ਸਤਿਗੁਰੂ ਜੀ ਦੇ ਨਾਲ ਪਿਆਰ ਬਣਦਾ ਹੈ। ਮਹਾਰਾਜ ਜੀ ਦੇ ਚਰਨਾਂ ਦੇ ਨਾਲ ਉਹ ਪ੍ਰੇਮ ਕਰਦੇ ਨੇ। ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਉਹਨਾਂ ਦੇ ਹਿਰਦੇ ਵਿੱਚ ਉਤਪੰਨ ਹੁੰਦਾ ਹੈ। ਪਰਮਾਤਮਾ ਧੁਰੋਂ ਜਿਨ੍ਹਾਂ ਦੇ ਮਸਤਕ ਦੇ ਲੇਖ ਲੇਖ ਕਰਕੇ ਪਾਉਂਦਾ ਹੈ। ਸਾਧ ਸੰਗਤ ਜੀ, ਸਾਡੀ ਬਦਕਿਸਮਤੀ ਹੈ, ਅਸੀਂ ਹੋਰ ਸੰਸਾਰ ਦੇ ਅੰਦਰ ਤਾਂ ਭਾਵੇਂ ਧਨ ਨਾਲ, ਪਦਾਰਥਾਂ ਨਾਲ, ਵਿਸ਼ੇ ਸੁੱਖਾਂ ਦੇ ਨਾਲ, ਦੁਨਿਆਵੀ ਮਾਇਆ ਦੇ ਸੁੱਖਾਂ ਦੇ ਨਾਲ ਪਿਆਰ ਕਰਦੇ ਹਾਂ, ਪਰ ਇੱਕ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਨਹੀਂ ਪਿਆਰ ਕਰਦੇ। ਹੋਰ ਦਰ ਦਰ ਤੇ ਤਾਂ ਜਾ ਕੇ ਨੱਕ ਰਗੜਦੇ ਹਾਂ, ਪਰ ਮਹਾਰਾਜ ਸਾਹਿਬ ਜੀ ਦੀ ਚਰਨਾਂ ਤੇ ਭਾਵਨਾ ਦੇ ਨਾਲ ਕਦੀ ਨਮਸਕਾਰ ਵੀ ਅਸੀਂ ਨਹੀਂ ਕਰਦੇ। ਬਸ ਜਿੱਦਾਂ ਆਏ ਆਖਣਾ ਤਾਂ ਅਸੀਂ ਤੀਰਥ ਯਾਤਰਾ ਤੇ ਚੱਲੇ ਆ, ਬਾਜ਼ਾਰਾਂ ਗਲੀਆਂ ਵਿੱਚ ਫਿਰ ਕੇ ਦੁਕਾਨਾਂ ਤੋਂ ਸੌਦਾ ਖਰੀਦ ਕੇ ਘਰਾਂ ਨੂੰ ਚਲੇ ਗਏ। ਇੱਥੋਂ ਤੱਕ ਹੀ ਅੱਜ ਆਪਾਂ ਸੀਮਤ ਰਹਿ ਗਏ ਹਾਂ। ਕੋਈ ਸਾਨੂੰ ਪਤਾ ਨਹੀਂ ਕੀ ਇਤਿਹਾਸ ਹੈ ਗੁਰੂ ਘਰਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀ ਕੌਤਕ ਵਰਤਾਏ ਹਨ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਤੇ ਕਿਤੇ ਜੀਵਾਂ ਦਾ ਉਧਾਰ ਕੀਤਾ ਹੈ। ਕਿਹੜੇ ਅਸਥਾਨਾਂ ਦਾ ਕੀ ਇਤਿਹਾਸ ਹੈ, ਸਾਨੂੰ ਕੋਈ ਪੁੱਛ ਲਵੇ ਅੱਜ ਤੇ ਕੁਝ ਸਾਨੂੰ ਪਤਾ ਨਹੀਂ ਹੈ। ਤੇ ਖਿਮਾ ਕਰਨਾ, ਇਹ ਜ਼ਰੂਰ ਸਾਨੂੰ ਪਤਾ ਅੱਜ ਕਿ ਕਿਹੜੀ ਦੁਕਾਨ ਤੇ ਸਸਤਾ ਸੌਦਾ ਮਿਲਦਾ ਤੇ ਕਿਹਦੇ ਤੇ ਮਹਿੰਗਾ ਮਿਲਦਾ। ਇਹ ਸੱਚ ਹੈ। ਵਿਚਾਰ ਕਰਕੇ ਦੇਖੀ ਕਿੰਨਾ ਕੁ ਸਾਨੂੰ ਪਤਾ ਹੈ। ਤੇ ਜੇ ਸਾਨੂੰ ਨਹੀਂ ਪਤਾ ਤੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਦੱਸ ਵੀ ਕੁਝ ਨਹੀਂ ਜੇ ਸਕਦੇ। ਰੌਲਾ ਤਾਂ ਆਪਾਂ ਬਹੁਤ ਪਾਉਂਦੇ ਆ, ਉੱਚੀ ਉੱਚੀ ਬੋਲਾਰਾ ਕਰਦੇ ਆ। ਜਵਾਨੀ ਜਿਹੜੀ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ, ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਵਿਗੜਦੀ ਜਾ ਰਹੀ ਹੈ, ਪਤਿਤ ਪੁਣੇ ਵਿੱਚ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ। ਸਾਧ ਸੰਗਤ ਜੀ, ਖਿਮਾ ਕਰਨਾ, ਬਹੁ ਪੱਖ ਦੇ ਵਿੱਚ ਸਾਡਾ ਵੀ ਕਿਤੇ ਨਾ ਕਿਤੇ ਕਸੂਰ ਹੈਗਾ ਹੀ ਹੈ। ਅਸੀਂ ਆਪ ਨੇ ਇਤਿਹਾਸ ਪੜ੍ਹਦੇ ਨਾ ਸੁਣਦੇ, ਸਾਨੂੰ ਪਤਾ ਨਹੀਂ, ਤੇ ਆਉਣ ਵਾਲੇ ਆਪਣੇ ਬੱਚਿਆਂ ਨੂੰ ਅਸੀਂ ਕੀ ਸਾਧ ਸੰਗਤ ਜੀ ਸੁਣਾਵਾਂਗੇ, ਕੀ ਉਹਨਾਂ ਨੂੰ ਸੇਧ ਦੇਵਾਂਗੇ। ਸਾਡਾ ਵੀ ਤਾਂ ਕਸੂਰ ਹੈਗਾ ਹੀ ਹੈ ਨਾ। ਕੱਲਾ ਬੱਚਿਆਂ ਨੂੰ ਨਹੀਂ ਤਾਂ ਦੋਸ਼ ਦੇਈ ਜਾਈਏ, ਜਾਂ ਹੋਰ ਕਿਸੇ ਨੂੰ ਨਾ ਕੱਲਾ ਦੋਸ਼ ਦੇਈ ਜਾਈਏ। ਸਾਡਾ ਵੀ ਕਸੂਰ ਹੈ, ਅਸੀਂ ਵੀ ਕਸੂਰਵਾਰ ਹਾਂ। ਤੋ ਇਸ ਕਰਕੇ ਬੇਨਤੀ ਹੈ, ਜਦੋਂ ਵੀ ਕਿਤੇ ਤੀਰਥ ਅਸਥਾਨਾਂ ਤੇ ਜਾਣ ਦਾ ਸਮਾਂ ਮਿਲੇ, ਇਸ ਭਾਗੇ ਸਮੇਂ ਨੂੰ ਹੋਰ ਵੀ ਸਾਧ ਸੰਗਤ ਜੀ ਸੁਭਾਗਾ ਬਣਾਉਣਾ ਚਾਹੀਦਾ। ਭਾਗਾਂ ਵਾਲਾ ਸਮਾਂ ਹੁੰਦਾ ਨਾ, ਜਦੋਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਨੂੰ ਕਰਨੇ ਨੂੰ ਸਮਾਂ ਮਿਲਦਾ ਹੈ, ਉਹ ਭਾਗਾਂ ਵਾਲੇ ਨੂੰ ਹੋਰ ਵੀ ਵੱਡ ਭਾਗਾ ਬਣਾਉਣਾ ਚਾਹੀਦਾ ਹੈ। ਉਹ ਸਮੇਂ ਨੂੰ ਸਫਲਿਆਂ ਕਰਨਾ ਚਾਹੀਦਾ ਹੈ, ਨਾ ਕਿ ਐਵੇਂ ਇੱਧਰ ਉੱਧਰ ਫਿਰ ਤੁਰ ਕਰਕੇ ਸਮੇਂ ਨੂੰ ਟਾਲ ਮਟੋਲ ਕਰਕੇ ਅਕਾਰਥ ਹੀ ਗਵਾਉਣਾ ਚਾਹੀਦਾ। ਨਹੀਂ, ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਦੇ ਭਾਗ ਮਸਤਕ ਦੇ ਜਾਗਦੇ ਐ, ਤਿਸ ਗੁਰ ਨਾਲ ਸਨੇਹਾ। ਉਹਨਾਂ ਦਾ ਗੁਰੂ ਚਰਨਾਂ ਦੇ ਨਾਲ ਸਨੇਹ ਬਣ ਜਾਂਦਾ ਹੈ। ਉਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਦੇ ਹਨ। ਜਨ ਕਹੈ ਨਾਨਕ ਮਿਲ ਸਾਧ ਸੰਗਤ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਐ ਜੀਵਾ ਸਾਧ ਸੰਗਤ ਦੇ ਵਿੱਚ ਮਿਲਣਾ ਕਰ। ਹਰ ਹਰ ਨਾਮ ਪੂਜਿਆ। ਹਰੀ ਪਰਮਾਤਮਾ ਦੇ ਨਾਮ ਦਾ ਪੂਜੀਹਾ, ਪੂਜਨ ਕਰਿਆ ਕਰ। ਜੇ ਪਰਮਾਤਮਾ ਦੀ ਪੂਜਾ ਕਰਨੀ ਹੈ ਤਾਂ ਹਰ ਥਾਂ ਤੇ ਵਰਤਨ ਵਾਲੇ, ਜੀਵਾਂ ਨੂੰ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਿਆ ਕਰ। ਤਹਿ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ। ਹੇ ਮੇਰੇ ਪਿਆਰੇ ਲਾਲ ਜੀਓ,
ਸੰਸਾਰ ਭਰ ਵਿੱਚ ਦਸਾਂ ਦਿਸ਼ਾਵਾਂ ਤੇ ਇੱਧਰ ਉੱਧਰ ਫਿਰ ਕਰਕੇ ਦੇਖਣਾ ਕੀਤਾ ਹੈ। ਹਰ ਪਾਇੜਾ ਘਰ ਆਏ RAM। ਪਰ ਪਰਮੇਸ਼ਰ ਨੂੰ ਕਿੱਥੋਂ ਪਾਇਆ? ਜਦੋਂ ਅੰਤਰਮੁਖੀ ਬਿਰਤੀ ਨੂੰ ਕਰਨਾ ਕੀਤਾ, ਜਦੋਂ ਚਿਤ ਬਿਰਤੀ ਨੂੰ ਅੰਤਰਮੁਖੀ ਕੀਤਾ ਹੈ, ਅੰਤਰ ਆਤਮੇ ਕੀਤਾ ਹੈ, ਤਾਂ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਪਾ ਲਿਆ ਹੈ। ਔਰ ਇਸੇ ਪ੍ਰਕਾਰ ਜਦੋਂ ਸਤ ਸੰਗਤ ਰੂਪੀ ਘਰ ਵਿੱਚ ਆਵਣਾ ਕੀਤਾ ਤਾਂ ਉਸ ਪਿਆਰੇ ਪਰਮੇਸ਼ਰ ਨੂੰ ਪਾਇਆ ਹੈ। ਸਤਿਗੁਰੂ ਜੀ ਦੀ ਸ਼ਰਨ ਰੂਪੀ ਘਰ ਦੇ ਵਿੱਚ ਆਏ ਹਾਂ ਤਾਂ ਹੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੂੰ ਪਾਇਆ, ਨਹੀਂ ਤਾਂ ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜਾ ਆਪਣੇ ਅੰਦਰ ਨਹੀਂ ਪਹਿਚਾਨ ਕਰਦਾ, ਮਹਾਰਾਜ ਕਹਿੰਦੇ ਬਾਹਰ ਹੀ ਭਟਕਦਾ ਰਹਿੰਦਾ ਹੈ, ਲੱਭਦਾ ਰਹਿੰਦਾ ਹੈ ਕਿ ਪਰਮਾਤਮਾ ਬਾਹਰ ਹੀ ਹੈ। ਹਜ਼ੂਰ ਕਹਿੰਦੇ ਹਨ ਉਹ ਭਰਮਾਂ ਦੇ ਵਿੱਚ ਪੈ ਕੇ ਬਾਰ-ਬਾਰ ਭਟਕਦਾ ਰਹਿੰਦਾ ਹੈ, ਉਸ ਨੂੰ ਕਦੇ ਪ੍ਰਾਪਤੀ ਨਹੀਂ ਹੋ ਸਕਦੀ। ਤੋ ਇਸੇ ਕਰਕੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਹੇ ਜੀਵ ਬਾਹਰ ਭੀਤਰ ਏਕੋ ਜਾਣਹੁ, ਇਹੋ ਗੁਰ ਗਿਆਨ ਬਤਾਈ। ਕਹੋ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਮਹਾਰਾਜ ਕਹਿੰਦੇ, ਹੇ ਜੀਵ ਬਾਹਰ ਵੀ ਆਪਣੇ ਅੰਦਰ ਵੀ ਕੋਈ ਪਰਮਾਤਮਾ ਦੇ ਸਰੂਪ ਨੂੰ ਨਿਸ਼ਚੈ ਕਰਕੇ ਜਾਣਿਆ ਕਰ। ਤੇ ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣ ਲਿਆ, ਹਰ ਪਾਇੜਾ ਘਰ ਆਏ RAM। ਸਤ ਸੰਗਤ ਰੂਪੀ ਘਰ ਵਿੱਚ ਆ ਕੇ ਜਿਨ੍ਹਾਂ ਨੇ ਨਿਸ਼ਚਾ ਕੀਤਾ ਹੈ, ਤਿਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਹਰ ਮੰਦਰ ਹਰ ਜੀਓ ਸਾਜਿਆ, ਮੇਰੇ ਲਾਲ ਜੀਓ। ਹੇ ਮੇਰੇ ਪਿਆਰੇ ਲਾਲ ਜੀਓ, ਹੇ ਗੁਰਸਿੱਖ ਜੀਓ, ਹਰੀ ਅਕਾਲ ਪੁਰਖ ਪਰਮਾਤਮਾ ਨੇ ਸਤ ਸੰਗਤ ਰੂਪੀ ਮੰਦਰ ਸਿਰਜਿਆ ਹੈ। ਹੇ ਜੀਵ ਤੇਰਾ ਹਿਰਦਾ ਰੂਪੀ ਵੀ ਪਰਮਾਤਮਾ ਨੇ ਹਰੀ ਦਾ ਮੰਦਰ ਹੀ ਬਣਾਇਆ ਹੋਇਆ, ਜਿੱਥੇ ਪਰਮਾਤਮਾ ਆਪ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ, ਜਿੱਥੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਚੌਕੜਾ ਲਗਾ ਕਰਕੇ ਬੈਠਾ ਹੈ। ਹਰ ਤਿਸ ਮਹਿ ਰਹਿਆ ਸਮਾਏ RAM। ਤੇ ਹਰੀ ਪਰਮਾਤਮਾ ਆਪ ਹੀ ਮਹਾਰਾਜ ਕਹਿੰਦੇ ਉਹਦੇ ਵਿੱਚ ਸਮਾਇਆ ਹੋਇਆ। ਘਟ ਘਟ ਮੈਂ ਹਰ ਜੂ ਬਸੈ। ਕਿਤੇ ਮਹਾਰਾਜ ਕਹਿੰਦੇ ਹਨ, ਇਹ ਜਗਤ ਰੂਪੀ ਕੋਠੜੀ ਪਰਮਾਤਮਾ ਨੇ ਬਣਾਈ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੱਚੇ ਪਰਮਾਤਮਾ ਦਾ ਇਹਦੇ ਵਿੱਚ ਨਿਵਾਸ ਹੈ। ਤੇ ਹਜੂਰ ਕਹਿੰਦੇ ਸੰਸਾਰ ਰੂਪੀ ਮੰਦਰ ਪਰਮਾਤਮਾ ਨੇ ਬਣਾਇਆ। ਐਸਾ ਹਰੀ ਦਾ ਮੰਦਰ ਹੈ ਸੰਸਾਰ ਰੂਪੀ। ਇਸ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੋਈ ਹੈ। ਆਪ ਹੀ ਪਰਮਾਤਮਾ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੈ। ਸਰਬੇ ਸਮਾਣਾ ਆਪ ਸੁਆਮੀ। ਐਸਾ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਹੈ, ਸਾਰਿਆਂ ਦੇ ਵਿੱਚ ਆਪ ਹੀ ਸਮਾਇਆ ਹੋਇਆ। ਹਰ ਇੱਕ ਜੀਵ ਦੇ ਅੰਦਰ ਹਰ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਗੁਰਮੁਖ ਪ੍ਰਗਟ ਹੋਇਆ। ਪਰ ਪ੍ਰਗਟ ਕਿਹਨਾਂ ਨੂੰ ਹੋਇਆ? ਸਾਖਸ਼ਾਤ ਕਿਹਨਾਂ ਨੂੰ ਹੋਇਆ? ਗੁਰਮੁਖਾਂ ਨੂੰ, ਜਿਨ੍ਹਾਂ ਨੇ ਗੁਰਮੁਖਤਾਈ ਜੀਵਨ ਦੇ ਵਿੱਚ ਧਾਰਨ ਕੀਤੀ ਹੈ, ਮਨਮੁਖਤਾਈ ਨੂੰ ਅਭਾਵ ਕਰ ਦਿੱਤਾ ਹੈ। ਕਦੇ ਵੀ ਮਨ ਮੱਤਾ ਨਹੀਂ ਕਰਦੇ, ਸਦਾ ਹੀ ਗੁਰੂ ਕੀ ਮੱਤ ਅਨੁਸਾਰ ਚੱਲਦੇ ਨੇ। ਐਸਾ ਗੁਰਮੁਖਾਂ ਨੂੰ ਮਹਾਰਾਜ ਕਹਿੰਦੇ ਪਰਮਾਤਮਾ ਸਾਖਸ਼ਾਤ ਰੂਪ ਹੋ ਕਰਕੇ ਮਿਲੇ ਹੈ। ਪਰਮਾਤਮਾ ਸਦਾ ਹੀ ਉਹਨਾਂ ਨੂੰ ਪ੍ਰਗਟ ਹੈ, ਜ਼ਾਹਰ ਹੈ। ਕਦੇ ਵੀ ਪਰਮੇਸ਼ਰ ਉਹਨਾਂ ਤੋਂ ਓਲੇ ਨਹੀਂ ਹੈ। ਮਿਟਿਆ ਅਧੇਰਾ ਦੁਖ ਨਾਠਾ। ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨ ਦਾ ਹਨੇਰਾ ਮਿਟ ਗਿਆ ਹੈ। ਅਗਿਆਨ ਦਾ ਹਨੇਰਾ ਮਿਟਣੇ ਕਰਕੇ ਜੰਮਣ ਤੇ ਮਰਨ ਦਾ ਦੁੱਖ ਨੱਠ ਗਿਆ ਹੈ। ਆਮਿਓ ਹਰ ਰਸ ਚੋਇਆ। ਹਜ਼ੂਰ ਕਹਿੰਦੇ ਉਹਨਾਂ ਦੇ ਹਿਰਦੇ ਘਰ ਅੰਦਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਚੋਇਆ। ਭਾਵ ਪਰਮੇਸ਼ਰ ਦੇ ਨਾਮ ਦਾ ਰਸ ਉਹਨਾਂ ਗੁਰਮੁਖਾਂ ਨੇ ਪਾ ਲਿਆ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਤੇ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜੀਵ ਨੂੰ ਸਮਝ ਪੈਂਦੀ ਹੈ, ਤਾਂ ਹੀ ਦੁਨਿਆਵੀ ਰਸਾਂ ਤੋਂ ਉਪਰਾਮ ਹੁੰਦਾ ਹੈ। ਨਹੀਂ ਤਾਂ ਕਦੇ ਖਾਣ ਵਾਲੇ ਪਦਾਰਥਾਂ ਦਾ ਰਸ ਮਾਣਦਾ ਰਹਿੰਦਾ, ਕਦੇ ਦੇਖਣ ਵਾਲੇ ਸੰਸਾਰ ਦੇ ਸਾਧ ਸੰਗਤ ਜੀ ਰੰਗਾ ਰੰਗਾ ਦੀ ਦੁਨੀਆ ਨੂੰ ਦੇਖਣ ਦਾ ਅੱਖਾਂ ਰਾਹੀਂ ਰਸ ਲੈਂਦਾ ਰਹਿੰਦਾ, ਕਦੇ ਕੰਨਾਂ ਦੇ ਨਾਲ ਗੱਲਾਂ ਸੁਣਨ ਦਾ ਹੀ ਬੜਾ ਰਸ ਆਉਂਦਾ ਰਹਿੰਦਾ। ਇਸ ਪ੍ਰਕਾਰ ਕੋਈ ਨਿੰਦਿਆ ਤੋਂ ਬੋਲਣ ਦਾ ਹੀ ਕਦੇ ਰਸ ਲੈਂਦਾ ਰਹਿੰਦਾ, ਕੋਈ ਵਿਸ਼ਿਆਂ ਵਿਕਾਰਾਂ ਨੂੰ ਭੋਗਣ ਦਾ ਰਸ ਮਾਣਦਾ ਰਹਿੰਦਾ। ਪਰ ਜਦੋਂ ਸਮਝ ਆ ਜਾਂਦੀ, ਫਿਰ ਦੁਨਿਆਵੀ ਰਸ ਫਿੱਕੇ ਲੱਗਣ ਲੱਗ ਪੈਂਦੇ ਆ। ਪਰਮੇਸ਼ਰ ਦਾ ਨਾਮ ਦਾ ਰਸ ਸਭ ਤੋਂ ਵੱਡਾ ਤੇ ਪਰਮ ਭਾਸਦਾ ਪ੍ਰਤੀਤ ਹੋ ਜਾਂਦਾ ਹੈ। ਮਹਾਰਾਜ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ,
ਉਹਨਾਂ ਨੂੰ ਫਿਰ ਨਾਮ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਗਈ ਹੈ। ਜਹਾ ਦੇਖਾ ਤਹਾ ਸੁਆਮੀ। ਫਿਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਜਿੱਥੇ ਵੀ ਦੇਖਦੇ ਹਨ ਉੱਥੇ ਮਾਲਕ ਪਰਮਾਤਮਾ ਹੀ ਦਿਸਦਾ ਹੈ। ਜਹ ਜਹ ਪੇਖਾਓ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਪਰਮਾਤਮਾ ਕਦੇ ਵੀ ਉਹਨਾਂ ਤੋਂ ਦੂਰ ਨਹੀਂ ਹੁੰਦਾ। ਪਾਰ ਬ੍ਰਹਮ ਸਭ ਠਾਏ। ਸਰਬ ਥਾਵਾਂ ਤੇ ਕਣ ਕਣ ਦੇ ਵਿੱਚ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੈ। ਜਨ ਕਹੈ ਨਾਨਕ ਸਤਿਗੁਰ ਮਿਲਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਹੇ ਗੁਰ ਸਿੱਖੋ, ਅਕਾਲ ਪੁਰਖ ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਸਤਿਗੁਰ ਮਿਲਾਇਆ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ। ਹਰ ਪਾਏ ਅੜਾ ਘਰ ਆਏ। ਉਹਨਾਂ ਨੇ ਸਤ ਸੰਗਤ ਰੂਪੀ ਘਰ ਵਿੱਚ ਆ ਕੇ ਪਰਮਾਤਮਾ ਨੂੰ ਪਾ ਲਿਆ ਹੈ। ਉਹਨਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਕੀ ਸ਼ਰਨ ਵਿੱਚ ਆ ਕਰਕੇ ਪਰਮਾਤਮਾ ਨੂੰ ਪਾਇਆ ਹੈ। ਘਰ ਆਇੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣੇ ਚਿਤ ਬਿਰਤੀ ਨੂੰ ਅੰਤਰਮੁਖੀ ਕੀਤਾ ਹੈ। ਉਹਨਾਂ ਗੁਰਮੁਖ ਪਿਆਰਿਆਂ ਨੇ ਚਿਤ ਬਿਰਤੀ ਨੂੰ ਅੰਤਰਮੁਖ ਕਰਕੇ ਸੰਸਾਰਾਕਾਰ ਤੋਂ ਹਟਾ ਕਰਕੇ ਬਿਰਤੀ ਨੂੰ ਬ੍ਰਹਮਾਕਾਰ ਬਣਾ ਲਿਆ ਹੈ। ਇਸ ਕਰਕੇ ਉਸ ਪਿਆਰੇ ਪਰਮੇਸ਼ਰ ਨੂੰ ਪਾ ਲਿਆ, ਜਿਸ ਨੂੰ ਪਾਉਣ ਦੇ ਲਈ ਬੜੇ ਸੰਸਾਰ ਦੇ ਜੀਵ ਸਾਧਨ ਕਰਦੇ ਨੇ, ਪਰ ਮਿਲਦਾ ਫਿਰ ਵੀ ਨਹੀਂ ਹੈ। ਜਿਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਬੜੇ ਬੜੇ ਦੁਨੀਆ ਦੇ ਸੰਸਾਰ ਭਰ ਦੇ ਜੀਵ ਯਤਨ ਕਰਦੇ ਹਨ। ਮਹਾਰਾਜ ਜੀ ਦਾ ਬਚਨ ਹੈ, ਰਾਮ ਰਾਮ ਸਭ ਕੋ ਕਹੈ, ਕਹੇ ਆਰਾਮ ਨਾ ਹੋਏ। ਇਕੱਲਾ ਕਹਿਣੇ ਮਾਤਰ ਨਹੀਂ ਰਾਮ ਦਾ ਰੂਪ ਹੋਇਆ ਜਾ ਸਕਦਾ। ਪਰਮੇਸ਼ਰ ਦਾ ਰੂਪ ਤਾਂ ਹੀ ਹੋਵੇਗਾ ਜੇ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸਾਵੇਗਾ। ਇਕੱਲਾ ਬੱਧਾ ਚੱਟੀ ਭਰਨ ਦੇ ਨਾਲ ਨਹੀਂ ਮਹਾਰਾਜ ਕਹਿੰਦੇ ਰੱਬ ਦਾ ਰੂਪ ਹੋਇਆ ਜਾ ਸਕਦਾ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ। ਜਹਾ ਦੇਖਾ ਤਹਾ ਸੁਆਮੀ। ਪਾਰ ਬ੍ਰਹਮ ਸਭ ਠਾਏ। ਜਨ ਕਹਿ ਨਾਨਕ ਸਤਿਗੁਰ ਮਿਲਾਇਆ। ਹਰ ਪਾਏ ਅੜਾ ਘਰ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।